ਨਿਊਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ 'ਚ ਮੇਰਾ ਸਾਥ ਦੇ ਰਹੇ ਨੇ ਦਲਜੀਤ ਸਿੰਘ ਜੀ। ਸੋ ਦਲਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਦੇਵ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡਸਟਰੀ ਵੀ ਦੇਖ ਰਹੇ ਦਰਸ਼ਕਾਂ ਨੂੰ ਵੀ। ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਬਤੀਤ ਹੋਇਆ ਹੋਣਾ ਜੀ। ਸੋ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਹਫਤੇ ਜੋ ਵੀ ਚੰਗਾ ਮਾੜਾ ਵਾਪਰਦਾ ਆ ਉਹ ਅਸੀਂ ਇਸ ਪ੍ਰੋਗਰਾਮ 'ਚ ਤੁਹਾਡੀ ਨਜ਼ਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਵੀ ਕੁਝ ਕੁ ਮਸਲੇ ਨੇ ਜਿਨ੍ਹਾਂ ਤੇ ਗੱਲ ਕਰਨੀ ਹੈ ਜੀ। ਸੋ ਦਲਜੀਤ ਸਿੰਘ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਮਹਾਰਾਣੀ ਪ੍ਰਨੀਤ ਕੌਰ, ਉਹਨਾਂ ਨਾਲ ਇੱਕ ਸਾਈਬਰ ਫਰਾਡ ਸਾਹਮਣੇ ਆਇਆ ਜੀ। ਸੋ ਥੋੜਾ ਸਮਝਾਓ ਕਿ ਕੀ ਹੈ ਸਾਰਾ ਮਸਲਾ ਤੇ ਉਹਦੇ ਬਾਰੇ ਜਾਣਕਾਰੀ ਦਿਓ ਜੀ ਥੋੜਾ। ਬਹੁਤ ਵਧੀਆ ਇਹ ਤੁਸੀਂ ਅੱਜ ਇਹ ਵਿਸ਼ਾ ਉਠਾਇਆ, ਕਿਉਂਕਿ ਇਹ ਜਿਹੜਾ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਹੋਇਆ ਜੀ, ਇਹ ਇੱਕ ਆਮ ਬੰਦੇ ਦੇ ਨਾਲ ਹੁੰਦਾ। ਇਹ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਦੇ ਵਿੱਚ ਇਹ ਆਮ ਗੱਲ ਆ। ਇੱਥੇ ਬਹੁਤ ਫਰਾਡ ਜਿਹੜੇ ਇਹ ਹੁੰਦੇ ਆ, ਪਰ ਇਹ ਗੱਲ ਬੜੀ ਅਟਪਟੀ ਲੱਗਦੀ ਆ ਵੀ ਮਹਾਰਾਜਿਆਂ ਦੇ ਨਾਲ ਇੱਦਾਂ ਹੋ ਜਾਵੇ। ਤੇ ਇਸ ਕਰਕੇ ਇਹ ਅੱਜ ਦੀ ਖਬਰ ਜਿਹੜੀ ਆ ਇਹ ਆਪਾਂ ਨੂੰ ਸ਼ੇਅਰ ਕਰਨੀ ਜ਼ਰੂਰ ਬਣਦੀ ਆ ਕਿ ਅਵੇਅਰਨੈਸ ਵੀ ਦੱਸਣੀ ਆ, ਕਿਉਂਕਿ ਮਹਾਰਾਣੀ ਹੁਣਾਂ ਨੂੰ, ਮਹਾਰਾਣੀ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਵਾਈਫ ਆ। ਤੇ ਐਤਕੀ ਪਟਿਆਲੇ ਤੋਂ ਇਹਨਾਂ ਨੇ ਜਿਹੜੀ ਲੋਕ ਸਭਾ ਦੀ ਸੀਟ ਵੀ ਜਿੱਤੀ ਆ। ਤੇ ਇਹਨਾਂ ਨੂੰ ਫੋਨ ਆਉਂਦਾ ਬਈ ਤਨਖਾਹ ਪਾਉਣੀ ਆ, ਤੇ ਮੈਂ ਬੈਂਕ ਦਾ ਮੁਲਾਜ਼ਮ ਬੋਲ ਰਿਹਾ ਵੀ ਤੁਸੀਂ ਆਪਣੇ ਜਿਹੜੇ ਕਾਰਡ ਦਾ ਨੰਬਰ ਤੇ ਜਿਹੜਾ ਜੋ ਵੀ ਡਿਟੇਲ ਜਿਹੜੀ ਹੈਗੀ ਆ ਉਹ ਤੁਸੀਂ ਮੈਨੂੰ ਦਿਓ ਜੀ, ਤੇ ਨਹੀਂ ਤਾਂ ਤੁਹਾਡੀ ਜਿਹੜੀ ਤਨਖਾਹ ਆ ਉਹ ਲੇਟ ਹੋ ਜਾਣੀ ਆ। ਤੇ ਮਹਾਰਾਣੀ ਹੁਣੀ ਵੀ ਸੋਚਿਆ ਵੀ ਤਨਖਾਹ ਲੇਟ ਨਾ ਹੋ ਜਾਵੇ ਕਿਤੇ, ਕਾਹਲੀ ਕਾਹਲੀ ਜਿਹੜੀ ਆਪਣੀ ਇਨਫੋਰਮੇਸ਼ਨ ਆ ਉਹ ਦੇ ਦਿੱਤੀ। ਹੁਣ ਇੱਥੇ ਸੋਚਣ ਵਾਲੀ ਗੱਲ ਇਹ ਵੀ ਆ ਕਿ ਦੇਵ ਸਾਹਿਬ, ਤੁਸੀਂ ਹੋ, ਮੈਂ ਹੋਵਾਂ ਜਾਂ ਇੱਕ ਆਮ ਇਨਸਾਨ ਹੋਵੇ ਜੀ, ਸਾਨੂੰ ਇਹ ਹੁੰਦਾ ਵੀ ਤਨਖਾਹ ਆਵੇ ਤਾਂ ਅਸੀਂ ਬਿੱਲ ਪੇ ਕਰਨੇ ਆ। ਸਾਨੂੰ ਜਿਹੜਾ ਆ ਉਡੀਕ ਰਹਿੰਦੀ ਆ ਤਨਖਾਹ ਦੀ। ਬਿਲਕੁਲ। ਪਰ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਇੰਨੀ ਲਾਲਸਾ ਆ ਤਨਖਾਹ ਦੀ, ਇਹ ਵੀ ਇੱਕ ਬੜਾ ਅਟਪਟਾ ਹੈਗਾ ਕਿ ਆਪਣੀ ਜਿਹੜੀ ਤਨਖਾਹ ਆ ਵੀ ਆਉਣਾ ਇੱਦਾਂ ਲੱਗਦਾ ਵੀ ਜਿੱਦਾਂ ਆਟਾ ਲੈ ਕੇ ਆਉਣਾ, ਉਸ ਤੋਂ ਬਾਅਦ ਵੀ ਕਾਹਲੀ ਕਾਹਲੀ ਆਪਣੀ ਡਿਟੇਲ ਦੇ ਦਈਏ ਜੀ। ਬਿਲਕੁਲ, ਕੋਈ ਸ਼ੱਕ ਨਹੀਂ ਕੀਤੀ ਜੀ, ਤੇ ਸਾਰੀ ਡਿਟੇਲ ਦੇ ਦਿੱਤੀ। ਉਦੋਂ ਹੀ ਪਤਾ ਲੱਗਾ ਵੀ ਜਦੋਂ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਲੱਖਾਂ ਰੁਪਈਆ ਜਿਹੜਾ ਆ ਗਾਇਬ ਹੋ ਗਿਆ। ਬਿਲਕੁਲ। ਹੁਣ ਉਸ ਤੋਂ ਬਾਅਦ ਜਿਹੜਾ ਸਾਈਬਰ ਸੈੱਲ ਨੂੰ ਜਿਹੜੀ ਸੂਚਨਾ ਆ ਉਹ ਦੇ ਦਿੱਤੀ ਗਈ। ਪਰ ਇਹ ਤੋਂ ਜਿਹੜਾ ਸਿੱਖਣਾ, ਸਾਡੇ ਦੋਸਤ ਜਿੰਨੇ ਵੀ ਸਾਨੂੰ ਦੇਖ ਰਹੇ ਆ ਉਹਨਾਂ ਅੱਗੇ ਵੀ ਗੁਜ਼ਾਰਿਸ਼ ਆ ਕਿ ਤੁਹਾਨੂੰ ਜੇ ਫੋਨ ਆਵੇ ਕੋਈ ਵੀ, ਤੁਹਾਡੇ ਤੋਂ ਡਿਟੇਲ ਕੋਈ ਮੰਗੇ ਬੈਂਕ ਵਾਲਾ, ਤੇ ਤੁਸੀਂ ਕਦੀ ਵੀ ਨਾ ਦਿਓ ਜੀ। ਤੁਸੀਂ ਉਹਨੂੰ ਇਹ ਕਹੋ ਕਿ ਅਸੀਂ ਆਪ ਆ ਕੇ ਬ੍ਰਾਂਚ ਦੇ ਵਿੱਚ ਜਾ ਕੇ ਗੱਲ ਕਰਾਂਗੇ ਜੀ। ਖਾਸ ਤੌਰ ਤੇ ਕਿਉਂਕਿ ਇਮੀਗ੍ਰੇਸ਼ਨ ਦੇ ਨਾਲ ਬਹੁਤ ਸਾਰੇ ਮਸਲੇ ਜਿਹੜੇ ਆ ਜੁੜੇ ਹੋਏ ਆ। ਬਹੁਤ ਸਾਰੇ ਲੋਕਾਂ ਨੇ, ਦੋਸਤਾਂ ਨੇ, ਮਿੱਤਰਾਂ ਨੇ, ਸਟੂਡੈਂਟਸ ਨੇ ਜਿਹੜੀਆਂ ਫਾਈਲਸ ਲਾਈਆਂ ਹੁੰਦੀਆਂ ਵੀਜ਼ਾ ਦੇ ਲਈ, PR ਦੇ ਲਈ ਜਾਂ TR ਦੇ ਲਈ ਜੀ, ਉਹਨਾਂ ਨੂੰ ਕਿਹਾ ਜਾਂਦਾ ਵੀ ਮੈਂ ਇਮੀਗ੍ਰੇਸ਼ਨ ਦਾ ਅਧਿਕਾਰੀ ਬੋਲਦਾ, ਜਾਂ ਟੈਕਸ ਦਾ ਕਹਿ ਦਿੱਤਾ ਜਾਂਦਾ ਵੀ ਟੈਕਸ ਤੁਸੀਂ ਦਿੱਤਾ ਨਹੀਂ ਤੁਹਾਡੇ ਤੇ, ਜੇ ਤੁਸੀਂ ਅੱਜ ਨਾ ਡਿਟੇਲ ਦਿੱਤੀ ਤੁਹਾਨੂੰ ਇੰਨਾ ਫਾਈਨ ਜਿਹੜਾ ਆ ਦੇ ਦਿੱਤਾ ਜਾਣਾ। ਪੁਲਿਸ ਦੀ ਕਾਰਵਾਈ ਦੀ ਵੀ, ਪੁਲਿਸ ਦੀ ਕਾਰਵਾਈ, ਉਹ ਫਿਰ ਬੰਦਾ ਡਰ ਜਾਂਦਾ ਜੀ। ਹਾਂ, ਚਲੋ ਬੀਬੀ ਪ੍ਰਨੀਤ ਕੌਰ ਤਾਂ ਇਸੇ ਕਰਕੇ ਡਰ ਗਈ ਵੀ ਮੇਰੀ ਤਨਖਾਹ ਨਾ ਲੇਟ ਹੋ ਜਾਵੇ, ਤੇ ਇੱਧਰ ਇਹ ਹੋ ਜਾਂਦਾ ਵੀ ਤੁਹਾਡੇ ਤੇ ਕੇਸ ਨਾ ਕੋਈ ਪੈ ਜਾਵੇ ਵੀ ਟੈਕਸ ਦੀ ਤੁਸੀਂ ਚੋਰੀ ਬਹੁਤ ਕੀਤੀ ਹੈ ਜਾਂ ਕਿੱਦਾਂ। ਉਹ ਕਈ ਵਾਰੀ ਘਬਰਾਹਟ ਦੇ ਵਿੱਚ ਜਿਹੜਾ ਆ ਆਪਾਂ ਆਪਣੀ ਡਿਟੇਲ ਜਿਹੜੀ ਦੇ ਦਿੰਦੇ ਆ ਜੀ। ਕਦੀ ਵੀ ਇਦਾਂ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਿਹੜਾ ਆ ਕ੍ਰਾਸ ਚੈਕਿੰਗ ਜ਼ਰੂਰ ਕਰੋ, ਕਿਉਂਕਿ ਕੋਈ ਵੀ ਜਿਹੜੀ ਕੋਈ ਵੀ ਸੰਸਥਾ ਹੈਗੀ ਆ ਜਾਂ ਕੋਈ ਅਦਾਰਾ ਹੈਗਾ, ਉਹ ਤੁਹਾਡੇ ਤੋਂ ਇੱਦਾਂ ਜਿਹੜੀ ਡਿਟੇਲ ਆ ਉਹ ਮੰਗ ਨਹੀਂ ਸਕਦਾ। ਤੁਸੀਂ ਉਸ ਤੋਂ ਬਾਅਦ ਪਰਸਨਲੀ ਜਾਓ ਬ੍ਰਾਂਚ ਦੇ ਵਿੱਚ ਮਿਲ ਕੇ ਤੇ ਉਹਨਾਂ ਨੂੰ ਜਿਹੜਾ ਅਪਡੇਟ ਜ਼ਰੂਰ ਕਰ ਦਿਓ, ਤੇ ਤਾਂ ਕਿ ਜਿਹੜੇ ਇਹੋ ਜਿਹਾ ਫਰਾਡ ਆ ਇਹਨਾਂ ਤੋਂ ਜਿਹੜਾ ਆ ਬਚਿਆ ਜਾ ਸਕੇ। ਬਿਲਕੁਲ। ਸੋ ਜੀ ਬਿਲਕੁਲ ਦਲਜੀਤ ਸਿੰਘ ਜੀ, ਅਵੇਅਰ ਰਹਿਣਾ ਬਹੁਤ ਜ਼ਰੂਰੀ ਆ ਜੀ। ਸੋ ਤਾਂ ਜੋ ਸਾਡੇ ਵਰਗੇ ਇਨਸਾਨ ਜਾਂ ਹਰੇਕ ਇਨਸਾਨ ਲਈ ਕਿ ਉਹ ਇਹਨਾਂ ਠੱਗੀਆਂ ਤੋਂ ਬਚਿਆ ਜਾ ਸਕੇ ਜੀ। ਸੋ ਦਲਜੀਤ ਸਿੰਘ ਜੀ, ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹਾਂਗਾ ਉਹ ਇਹ ਆ ਜੀ ਕਿ ਭਾਰਤ ਸਰਕਾਰ ਵੱਲੋਂ ਆਪਣੇ ਪਹਿਲੇ ਸੈਸ਼ਨ ਦੌਰਾਨ ਬਿੱਲ ਪਾਸ ਕਰਕੇ ਜੰਮੂ ਤੇ ਕਸ਼ਮੀਰ ਤੋਂ ਧਾਰਾ 370 ਤੇ ਧਾਰਾ 35A ਇਹ ਦੋਵੇਂ ਹਟਾ ਦਿੱਤੀਆਂ ਗਈਆਂ ਜੀ, ਜਿਸ ਦਾ ਕਾਫੀ ਰਲਵਾ ਮਿਲਵਾ ਹੁੰਗਾਰਾ ਮਿਲ ਰਿਹਾ, ਕਿਉਂਕਿ ਕਿਤੇ ਤਾਂ ਲੱਡੂ ਵੰਡੇ ਜਾ ਰਹੇ ਆ ਤੇ ਕਿਤੇ ਇਸ ਦਾ ਵਿਰੋਧ ਵੀ ਹੋ ਰਿਹਾ। ਸੋ ਜਿੱਥੇ ਇਹਦੀ ਗੱਲ ਤਾਂ ਹਰ ਥਾਂ ਹੋ ਰਹੀ ਹੈ, ਪਰ ਥੋੜਾ ਇਹਨੂੰ ਮੈਨੂੰ ਇਹ ਸਮਝਾਓ ਕਿ ਅਸਲ ਵਿੱਚ ਇਹ ਦੋਵੇਂ ਧਾਰਾਵਾਂ ਹੈ ਕੀ ਤੇ ਇਹਦੇ ਨਾਲ ਹਟਾਉਣ ਨਾਲ ਫਰਕ ਕੀ ਪਿਆ ਜੀ। ਆਪਾਂ ਇੱਕ ਪ੍ਰੋਗਰਾਮ ਮੈਨੂੰ ਲੱਗਦਾ 2 ਮਹੀਨੇ ਪਹਿਲਾਂ ਕੀਤਾ ਸੀ, ਉਹ ਸਿਰਫ ਇਸੇ ਗੱਲ ਦੇ ਉੱਤੇ ਹੀ ਵੀ ਧਾਰਾ 370 ਬੜਾ ਆਪਾਂ ਡਿਟੇਲ ਦੇ ਵਿੱਚ ਗੱਲ ਕੀਤੀ ਸੀ। ਉਸ ਵੇਲੇ ਰੌਲਾ ਵੀ ਹੈ ਨਹੀਂ ਸੀ 35A ਤੇ 370 ਦਾ। ਅਸਲ ਵਿੱਚ 370 ਧਾਰਾ ਜਿਹੜੀ ਆ ਦੇਸ਼ ਦੇ ਅੰਦਰ ਇੱਕ ਦੇਸ਼ ਸੀ,
ਜੇ ਆਪਾਂ ਕਹਿ ਦਈਏ ਕਿ ਜੰਮੂ ਕਸ਼ਮੀਰ ਭਾਰਤ ਦਾ ਅੰਗ ਹੋ ਕੇ ਵੀ ਭਾਰਤ ਦਾ ਅੰਗ ਨਹੀਂ ਸੀ। ਬਿਲਕੁਲ। ਹੁਣ ਜਦੋਂ ਕੋਈ ਕਾਨੂੰਨ ਪਾਸ ਹੁੰਦਾ ਸੀ, ਮੰਨ ਲਓ ਕਿ ਕੋਈ ਕੇਂਦਰ ਦੀ ਸਰਕਾਰ ਇੱਕ ਕਾਨੂੰਨ ਪਾਸ ਕਰਦੀ ਆ, ਮੰਨ ਲਓ ਕਿ ਸਿੱਖਿਆ ਤੇ ਕੋਈ ਕਾਨੂੰਨ ਪਾਸ ਕਰਦੀ ਹੈ ਜੀ, ਉਹ ਕਹਿੰਦੀ ਆ ਬਈ ਅਸੀਂ ਜਿਹੜਾ ਆਹ ਕਾਨੂੰਨ ਜਿਹੜਾ ਸਿੱਖਿਆ ਨੂੰ ਬਿਹਤਰੀ ਲਈ ਬਣਾਇਆ, ਨਾਲ ਲਿਖਣਾ ਪੈਂਦਾ ਸੀ ਵੀ ਜੰਮੂ ਕਸ਼ਮੀਰ ਨੂੰ ਛੱਡ ਕੇ। ਬਿਲਕੁਲ। 29 ਸੂਬੇ ਸੀ, ਉਹਨਾਂ ਦੇ ਵਿੱਚੋਂ 28 ਸੂਬਿਆਂ ਦੇ ਉੱਤੇ ਉਹ ਕਾਨੂੰਨ ਲਾਗੂ ਹੁੰਦਾ ਸੀ। ਹੁਣ ਜਿਹੜਾ ਜੰਮੂ ਕਸ਼ਮੀਰ ਆ ਉਹਨੂੰ ਇਹ ਅਧਿਕਾਰ ਸੀ ਵੀ ਉਹਦੀ ਮਰਜ਼ੀ ਆ, ਉਹਦੀ ਵੱਖਰੀ ਪਰਮਿਸ਼ਨ ਲੈਣੀ ਪੈਂਦੀ ਸੀ ਉਹਨਾਂ ਤੋਂ ਜੀ। ਸਿਰਫ ਇੱਕ ਡਿਫੈਂਸ ਤੇ ਜਿਹੜਾ ਕਮਿਊਨੀਕੇਸ਼ਨ ਤੇ ਜਿਹੜਾ ਵਿਦੇਸ਼ੀ ਮਾਮਲੇ ਆ, ਇਹ ਤਿੰਨ ਜਿਹੜੇ ਮਾਮਲੇ ਸੀ ਜਿਨ੍ਹਾਂ ਦੇ ਵਿੱਚ ਦਖਲਅੰਦਾਜ਼ੀ ਸਿੱਧੀ ਜਿਹੜੀ ਕੇਂਦਰ ਕਰ ਸਕਦਾ ਹੈ ਜੀ। ਫਿਰ ਇਹਨਾਂ ਦੇ ਜਿਹੜੇ ਟੈਕਸ ਦੀ ਜਿੰਨੀ ਵੀ ਹੁੰਦੀ ਸੀ ਸਾਰੀ ਟੈਕਸ ਉੱਥੇ ਲੱਗਦਾ ਸੀ, ਉਲਟਾ ਜਿਹੜਾ ਖਰਚਾ ਆ ਉਹ ਕੇਂਦਰ ਤੋਂ ਲਿਆ ਜਾਂਦਾ ਸੀ। ਬਿਲਕੁਲ। ਫਿਰ ਹੁਰੀਅਤ ਦੇ ਕੀ ਸੰਬੰਧ ਆ ਤੁਸੀਂ ਦੇਖ ਲਓ ਵੀ ਉਹਨਾਂ ਦੇ ਉੱਤੇ ਕਿੰਨਾ ਖਰਚਾ ਹੋ ਰਿਹਾ। ਵੱਖਵਾਦੀ ਜਿੰਨੇ ਵੀ ਆਗੂ ਹੈਗੇ ਆ, ਗਿਲਾਨੀ ਵਗੈਰਾ, ਉਹ ਸਾਰਿਆਂ ਦੇ ਉੱਤੇ ਇੰਨਾ ਜ਼ਿਆਦਾ ਖਰਚ ਹੋ ਰਿਹਾ ਆ ਇਹਨਾਂ ਲੀਡਰਸ ਦੇ ਉੱਤੇ, ਸਿਰਫ ਉਹਨਾਂ ਨੇ ਜਿਹੜੇ ਆਪਣੇ ਕਾਨੂੰਨ ਬਣਾਉਂਦੇ ਸੀ। ਕਿਉਂਕਿ ਜਿਹੜੇ ਭਾਰਤ ਦਾ ਜਿਹੜਾ ਸੰਵਿਧਾਨ ਸੀ ਉਹ ਉੱਥੇ ਲਾਗੂ ਨਹੀਂ ਸੀ ਹੁੰਦਾ। ਬਿਲਕੁਲ। ਉਹ ਲਾਗੂ ਨਾ ਹੋਣ ਕਰਕੇ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਪੈਦਾ ਹੁੰਦੀਆਂ ਸੀ। ਦੇਖੋ, ਇੱਕ ਕੋਈ ਵੀ ਦੁਨੀਆ ਦਾ ਦੇਸ਼ ਆ, ਤੁਸੀਂ ਕਦੀ ਇਦਾਂ ਸੁਣਿਆ ਕਿ ਜਿਹੜੇ ਤੁਹਾਡਾ ਕੋਈ ਕਾਨੂੰਨ ਆ ਉਹ ਇੱਕ ਸਟੇਟ ਦੇ ਵਿੱਚ ਹੋਵੇ ਹੀ ਨਾ। ਉਹ ਜਿਹੜਾ ਸਟੇਟ ਆ ਉੱਥੇ ਤੁਸੀਂ ਕੋਈ ਬੰਦਾ ਜਿਹੜਾ ਆ, ਚਲੋ ਹਿਮਾਚਲ ਪ੍ਰਦੇਸ਼ ਤੇ ਹੋਰ ਪਹਾੜੀ ਰਾਜ ਵੀ ਹੈਗੇ ਜਿੱਥੇ ਕੋਈ ਬਾਹਰਲਾ ਬੰਦਾ ਜਿਹੜਾ ਸੂਬਾ ਆ ਉਹ ਖਰੀਦ ਨਹੀਂ ਕਰ ਸਕਦਾ, ਪਰ ਉਹਦੇ ਨਾਲ ਉਹਦੀਆਂ ਕੁਝ ਹੋਰ ਸਮੱਸਿਆਵਾਂ ਹੈਗੀਆਂ। ਪਰ ਇੱਥੇ ਜਿਹੜੀ ਸਮੱਸਿਆ ਸੀ ਉਹ 1947 ਤੋਂ ਸ਼ੁਰੂ ਹੋਈ ਆ, ਕਿਉਂਕਿ ਇਹ ਆਜ਼ਾਦ ਉਹਨਾਂ ਨੇ ਕਿਹਾ ਸੀਗਾ ਤੇ ਪੰਡਿਤ ਨਹਿਰੂ ਸਾਹਿਬ ਨੇ ਵੀ ਉਦੋਂ, ਕਿਉਂਕਿ ਇਹ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਉਦੋਂ ਤੱਕ ਬਾਕੀ ਸਾਰੀਆਂ ਸਟੇਟਸ ਨੇ ਜਿਹੜੀ ਆਪਣੀਆਂ ਅਸੈਂਬਲੀਜ਼ ਬਣਾ ਲਈਆਂ ਸੀ, ਆਪਣਾ ਸਾਰਿਆਂ ਨੇ ਸਟੇਟ ਵਾਲਿਆਂ ਨੇ ਵੀ ਆਪਣਾ ਜਿਹੜਾ ਢਾਂਚਾ ਆ ਬਣਾ ਲਿਆ ਸੀ। ਇਹਨਾਂ ਕੋਲ ਕੋਈ ਢਾਂਚਾ ਹੈ ਨਹੀਂ ਸੀ, ਉਹ ਫਿਰ ਆਪਣਾ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਸੀ ਉਹੀ ਚਲਾਉਂਦੇ ਆ, ਜਿਹਨੂੰ ਉਹ ਰਣਵੀਰ ਕਾਨੂੰਨ ਜਿਹੜਾ ਆ ਕਹਿੰਦੇ ਆ, ਉਹਨੂੰ ਪੀਨਲ ਕੋਡ ਜਿਹੜਾ, ਤੇ ਜਿਹੜਾ ਇੰਡੀਅਨ ਪੀਨਲ ਕੋਡ ਆ ਉਹ ਉੱਥੇ ਲਾਗੂ ਜਿਹੜਾ ਨਹੀਂ ਹੁੰਦਾ ਸੀ। ਉਹਦੇ ਕਰਕੇ ਕਈ ਵਾਰੀ ਕੀ ਹੁੰਦਾ ਸੀ ਕਿ ਦਖਲਅੰਦਾਜ਼ੀ ਨਹੀਂ ਹੁੰਦੀ ਸੀ। ਫਿਰ ਸਭ ਤੋਂ ਵੱਡੀ ਗੱਲ RTI ਜਿਹੜਾ ਕਿ ਕਾਨੂੰਨ ਸੀ, RTI ਦੇ ਨਾਲ ਸਭ ਤੋਂ ਵੱਡਾ ਫਾਇਦਾ ਜਿਹੜਾ ਭਾਰਤ ਨੂੰ ਮਨਮੋਹਨ ਸਰਕਾਰ ਨੇ ਇਹ ਦਿੱਤਾ ਸੀਗਾ। ਇਹਦੇ ਵਿੱਚ ਕੀ ਆ ਕਿ ਕੋਈ ਅਫਸਰ ਆ ਕੀ ਕਰ ਰਿਹਾ, ਤੇ ਉਹਦੀ ਕਾਰਗੁਜ਼ਾਰੀ ਆਪਾਂ ਪੁੱਛ ਸਕਦੇ ਹਾਂ। ਬਹੁਤ ਵੱਡੀ, ਆਮ ਆਦਮੀ ਨੂੰ ਬਹੁਤ ਵੱਡੀ ਤਾਕਤ ਦਿੱਤੀ ਸੀ। ਤੇ ਉਹ ਜਿਹੜਾ ਜਿਹਦੇ ਵਿੱਚ ਤੁਸੀਂ ਪੁੱਛ ਸਕਦੇ ਆ ਵੀ ਫਲਾਨਾ ਅਫਸਰ ਕੀ ਹੋਇਆ। ਤੁਸੀਂ ਆਪ ਦੇਖੋ ਵੀ ਕਿੰਨੇ ਸਕੈਂਡਲ ਸਾਹਮਣੇ ਆਏ, ਬਹੁਤ ਸਾਰੇ ਜਿਹੜੇ ਅਫਸਰ ਆ ਜਿਹੜੇ ਠੱਗੀਆਂ ਕਰਦੇ ਸੀ, ਤੇ ਉਹ ਜਿਹੜਾ ਕਾਨੂੰਨ ਆ ਉੱਥੇ ਜਾ ਕੇ ਤੁਸੀਂ ਲਾਗੂ ਨਹੀਂ ਕਰ ਸਕਦੇ ਸੀ। ਜੰਮੂ ਕਸ਼ਮੀਰ ਦੇ ਵਿੱਚ ਗ੍ਰਾਂਟਾਂ ਇੱਧਰੋਂ ਜਾਂਦੀਆਂ ਸੀ, ਉੱਥੇ ਕਿੱਥੇ ਲੱਗਦੀਆਂ ਤੁਸੀਂ ਕਿਸੇ ਤੋਂ ਪੁੱਛ ਹੀ ਨਹੀਂ ਸਕਦੇ ਸੀ। ਇਸ ਕਰਕੇ ਮਾਮਲਾ ਬਹੁਤ ਉਲਝਿਆ ਹੋਇਆ ਸੀ। ਤੁਸੀਂ ਇੱਥੋਂ ਵੀ ਅੰਦਾਜ਼ਾ ਲਾਓ ਵੀ ਜਦੋਂ ਇਹ ਕਾਨੂੰਨ ਬਣਿਆ 370, ਪੰਡਿਤ ਨਹਿਰੂ ਹੁਣਾਂ ਨੇ ਡਾਕਟਰ ਅੰਬੇਡਕਰ ਹੁਣਾਂ ਨੂੰ ਕਿਹਾ ਬਈ ਇਹ ਜਿਹੜਾ 370 ਦਾ ਕਾਨੂੰਨ ਬਣਾਓ, ਉਹਨਾਂ ਨੂੰ ਇੱਕ ਵੱਖਰਾ ਰਾਜ ਦਿਓ। ਉਹਨਾਂ ਨੇ ਨਾ ਕਰ ਦਿੱਤੀ। ਉਹਨਾਂ ਨੇ ਉਦੋਂ ਹੀ ਕਹਿਤਾ ਸੀ ਵੀ ਇਹ ਜਿਹੜਾ ਕਾਨੂੰਨ ਆ ਇਹ ਤੁਹਾਡੇ ਗਲੇ ਦੀ ਫਾਸ ਬਣ ਜਾਣਾ। ਫਿਰ ਪੰਡਿਤ ਨੇ ਕਿਹਾ ਵੀ ਨਹੀਂ, ਇਹ ਤਾਂ ਟੈਂਪਰੇਰੀ ਆ, ਇਹ ਜਾਨੀ ਦੂਜਾ ਨਹੀਂ ਸੀ ਵੀ ਪਰਮਾਨੈਂਟ ਨਹੀਂ ਸੀ, ਵੀ ਇਹਦਾ ਟੈਂਪਰੇਰੀ ਆ, ਵੀ ਜਦੋਂ ਇਹਨਾਂ ਦੇ ਕੋਲ ਆਪਣਾ ਢਾਂਚਾ ਵਿਧਾਨ ਸਭਾ ਵਗੈਰਾ ਹੋ ਗਈਆਂ, ਪਰ ਉਹਨਾਂ ਨੇ ਨਾ ਕਰ ਦਿੱਤੀ। ਉਹ ਕਹਿੰਦੇ ਵੀ ਨਹੀਂ, ਤੁਸੀਂ ਇਹ ਤੋਂ ਫਿਰ ਪਿੱਛਾ ਛਡਾਉਣਾ ਤੁਹਾਡੇ ਲਈ ਬਹੁਤ ਮੁਸ਼ਕਿਲ ਹੋ ਜਾਣਾ, ਤੇ ਉਹ ਹੋਇਆ ਵੀ। ਉਸ ਤੋਂ ਬਾਅਦ ਜਿਹੜੀਆਂ ਸਥਿਤੀਆਂ ਆ, ਖਾਸ ਤੌਰ ਤੇ ਹੁਣ ਪੁਲਿਸ ਆ ਉੱਥੇ, ਪੁਲਿਸ ਤੇ ਹੁਣ ਫੌਜ ਦਾ ਤਾਲਮੇਲ ਹੀ ਨਹੀਂ ਬਣ ਪਾ ਰਿਹਾ, ਕਿਉਂਕਿ ਜਦੋਂ ਕੋਈ ਕਿਉਂਕਿ ਕੇਂਦਰ ਦੀ ਕੋਈ ਸਿੱਧੀ ਦਖਲਅੰਦਾਜ਼ੀ ਕੋਈ ਨਹੀਂ। ਜਿੰਨੀ ਡਿਵੈਲਪਮੈਂਟ ਦੇ ਉੱਤੇ ਪੈਸਾ ਲੱਗਦਾ ਆ ਉਹ ਆਪਣੀਆਂ ਸਕੀਮਸ ਆਪਣੇ ਅਨੁਸਾਰ ਲਾ ਲੈਂਦੇ ਆ, ਤੇ ਉੱਥੇ ਦੇ ਜਿਹੜੇ ਆਗੂ ਵੀ ਹੈਗੇ ਆ ਉਹਨਾਂ ਦਾ ਝੁਕਾਅ ਜਿਹੜਾ ਆ, ਚਾਹੇ ਆਪਾਂ ਮੁਫਤੀ ਉਹਨਾਂ ਨੂੰ ਲੈ ਲਈ, ਮਹਿਬੂਬਾ ਉਹਨਾਂ ਨੂੰ, ਇਹਨਾਂ ਦਾ ਝੁਕਾਈ ਪਾਕਿਸਤਾਨ ਵਾਲੇ ਪਾਸੇ ਨੂੰ ਆ। ਇਹ ਤਾਂ ਵੋਟਾਂ ਤੋਂ ਬਾਅਦ ਕਹਿ ਦਿੰਦੇ ਆ ਵੀ ਸਾਡਾ ਜਿਹੜਾ ਪਾਕਿਸਤਾਨ ਦਾ ਧੰਨਵਾਦ ਕਰ ਦਿੰਦੇ ਆ। ਠੀਕ ਆ, ਵੋਟਾਂ ਇੱਧਰ ਪੈਂਦੀਆਂ, ਜਿੱਤੇ ਵੀ ਇੱਧਰ ਆ, ਤਨਖਾਹਾਂ ਵੀ ਇੱਧਰ ਲੈਣੀਆਂ, ਬਾਅਦ ਦੇ ਵਿੱਚ ਧੰਨਵਾਦ ਪਾਕਿਸਤਾਨ ਦਾ। ਇਸ ਕਰਕੇ ਇਹ ਜਿਹੜਾ ਕਾਨੂੰਨ ਆ, ਚਾਹੇ ਇਹਦੇ ਨੈਗੇਟਿਵ ਇਫੈਕਟ ਇਸ ਕਰਕੇ ਆ, ਡਰਦੇ ਕਿਉਂ, ਪਹਿਲਾਂ ਵੀ ਚਾਹੁੰਦੇ ਸਾਰੇ ਸੀ, ਚਾਹੁੰਦੇ ਕਾਂਗਰਸ ਵੀ ਚਾਹੁੰਦੀ ਰਹੀ, ਪਰ ਹੁਣ ਇਹ ਆ ਕਿ ਇਹਨੂੰ ਵੀ ਕਿਤੇ ਦੰਗੇ ਨਾ ਭੜਕ ਜਾਣ, ਲੋਕਾਂ ਦੇ ਉੱਤੇ ਅਸਰ ਕੀ ਹੋਏਗਾ। ਇਹ ਵੀ ਹੋ ਸਕਦਾ ਕਿ ਲੋਕਾਂ ਦੀ ਲਾਈਫ ਬੈਟਰ ਹੋ ਜਾਵੇ, ਲੋਕਾਂ ਦੀ ਲਾਈਫ ਜਿਹੜੀ ਆ ਸਿਕਿਉਰ ਹੋ ਜਾਵੇ ਪਹਿਲਾਂ ਨਾਲੋਂ, ਪਰ ਲੋਕਾਂ ਦੇ ਉੱਤੇ ਕੀ ਉਹਨਾਂ ਦੇ ਮਨ ਚ ਆ ਰਿਹਾ, ਇਹਦੇ ਉੱਤੇ ਜਿਹੜਾ ਆ ਬੜਾ ਇੱਕ ਅਜੇ ਕਹਿ ਲਓ ਵੀ ਉਹਲਾ
ਹੁਣ ਅਜੇ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਉੱਥੇ ਜੰਮੂ ਕਸ਼ਮੀਰ 'ਚ ਹੋ ਕੀ ਰਿਹਾ, ਬਿਲਕੁਲ, ਕਿਉਂਕਿ ਸਾਰੀਆਂ ਸੇਵਾਵਾਂ ਨੈਟ ਵਗੈਰਾ ਜਿਹੜਾ ਆ ਬੰਦ ਆ। ਬਿਲਕੁਲ ਹਾਂ, ਇਹ ਕਿਹਾ ਜਾ ਰਿਹਾ ਵੀ ਕਸ਼ਮੀਰ ਵਾਦੀ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ, ਜੰਮੂ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ, ਇਦਾਂ ਹੀ ਲਦਾਖ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਖੁਸ਼ੀ ਮਨਾਈ ਜਾ ਰਹੀ ਆ, ਤੇ ਕਾਰਗਿਲ ਦੇ ਵਿੱਚ ਜਿਹੜਾ ਆ ਉਹਦਾ ਵਿਰੋਧ ਜਿਹੜਾ ਕੀਤਾ ਜਾ ਰਿਹਾ ਕਿ ਜਿੱਥੇ ਜਿੱਥੇ ਮੁਸਲਮਾਨ ਬਹੁਲ ਹੈਗੇ ਆ ਉੱਥੇ ਉੱਥੇ ਜਿਹੜਾ ਇਸ ਚੀਜ਼ ਦਾ ਜਿਹੜਾ ਆ ਵਿਰੋਧ ਆ ਹੋ ਰਿਹਾ। ਪਰ ਮੋਦੀ ਸਰਕਾਰ ਨੇ ਸ਼ਾਇਦ ਨੋਟਬੰਦੀ ਤੋਂ ਬਾਅਦ ਬਹੁਤ ਕੁਝ ਸਿੱਖਿਆ। ਨੋਟਬੰਦੀ ਦਾ ਵੀ ਕਾਨੂੰਨ ਜਦੋਂ ਲਿਆਂਦਾ ਇਹਨੇ ਰਾਤੋਂ ਰਾਤ ਲਿਆਂਦਾ ਜੀ। ਹੁਣ ਵਿਰੋਧੀ ਧਿਰ ਦੀ ਸ਼ਿਕਾਇਤ ਇਹ ਆ ਵੀ ਸਾਨੂੰ ਦੱਸਿਆ ਨਹੀਂ ਗਿਆ, ਬਿਲਕੁਲ ਸਾਨੂੰ ਜਿਹੜਾ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ। ਨੋਟਬੰਦੀ ਵੇਲੇ ਵੀ ਇਹ ਸੀ, ਪਰ ਉਸ ਵੇਲੇ ਦੀ ਤਿਆਰੀ ਨਹੀਂ ਸੀ ਪੂਰੀ। ਪਰ ਇਸ ਵੇਲੇ ਜਿਹੜੀ ਤਿਆਰੀ ਪੂਰੀ ਰੱਖੀ ਇਹਨਾਂ ਨੇ, ਜਿਹੜਾ ਹਜ਼ਾਰਾਂ ਦੇ ਵਿੱਚ ਜਿਹੜੀ ਫੌਜ ਆ ਪਹਿਲਾਂ ਹੀ ਭੇਜ ਦਿੱਤੀ ਗਈ, ਤੇ ਉੱਥੇ ਦਾ ਜਿਹੜਾ ਰਾਸ਼ਨ ਆ ਉਹਨਾਂ ਨੂੰ ਜਮ੍ਹਾਂ ਕਰ ਦਿੱਤਾ ਗਿਆ। ਕਹਿ ਦਿੱਤਾ ਗਿਆ ਵੀ ਇਹ ਹੋ ਸਕਦਾ ਵੀ 6 ਮਹੀਨੇ ਤੱਕ ਜਿਹੜੀਆਂ ਇਦਾਂ ਦੀਆਂ ਕੰਡੀਸ਼ਨਸ ਬਣੀਆਂ ਰਹਿਣ। ਪਰ ਜਿੱਥੇ ਤੱਕ ਡਿਊਟੀ ਬਣਿਆ ਹੁਣ ਬਾਹਰਲੇ ਇੱਕ ਇਹ ਹੈਗਾ ਕਿ ਬਾਹਰਲੇ ਲੋਕ ਜਿਹੜੇ ਆ ਉੱਥੇ ਜਿਹੜੀਆਂ ਨੌਕਰੀਆਂ ਨਹੀਂ ਸੀ, ਨੌਕਰੀਆਂ ਦੀਆਂ ਸੰਭਾਵਨਾਵਾਂ ਬਹੁਤ ਘੱਟ ਸੀ ਹਨਾ, ਤੇ ਪ੍ਰੋਪਰਟੀ ਨਾ ਖਰੀਦ ਸਕਣਾ, ਉਹਦੇ ਨਾਲ ਇਨਵੈਸਟਮੈਂਟ ਕੋਈ ਨਹੀਂ ਸੀ ਹੋ ਰਹੀ, ਤੇ ਬਾਹਰਲੀਆਂ ਕੰਪਨੀਆਂ ਵੀ ਡਰਦੀਆਂ ਸੀ। ਤੇ ਫਿਰ ਜਿਹੜੀ ਸਟੱਡੀ ਦਾ ਲੈਵਲ ਬਹੁਤ ਡਿੱਗ ਗਿਆ ਸੀ, ਕਿਉਂਕਿ ਉਹਨਾਂ ਦੇ ਜਿਹੜੇ ਦੂਜੇ ਹੈਗੀਆਂ ਪ੍ਰਾਇਓਰਟੀਜ਼ ਜਿਹੜੀਆਂ ਉੱਥੇ ਦੀਆਂ ਸਰਕਾਰਾਂ ਦੀਆਂ ਸੀ ਉਹ ਕੁਝ ਹੋਰ ਸੀ। ਹੁਣ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ ਜਾਂ ਲੋਕਾਂ ਦਾ, ਕਿਉਂਕਿ ਹੁਣ ਜਿਹੜਾ ਇਹਨਾਂ ਨੂੰ ਵੀ ਦਿਆ ਕਰਨਾ ਪਹਿਲਾਂ ਵਾਂਗੂ ਜਿਹੜਾ ਖੁੱਲੇ ਗੱਫੇ ਨਹੀਂ ਮਿਲਣੇ ਹੁਣ ਸਿੱਧੀ ਕੇਂਦਰ ਦੀ ਦਖਲਅੰਦਾਜ਼ੀ ਹੋ ਜਾਣੀ ਆ, ਉਹਨੀ ਆਪਣੇ ਹਿਸਾਬ ਦੇ ਨਾਲ ਫੈਸਲੇ ਜਿਹੜੇ ਲੈਣੇ। ਇਸ ਕਰਕੇ ਉੱਥੇ ਦੇ ਜਿਹੜੇ ਲੋਕ ਆ ਉਹ ਡਰੇ ਵੀ ਹੋਏ ਆ, ਕਿਉਂਕਿ ਪਹਿਲਾਂ ਉਹ ਇਹ ਚਾਹੁੰਦੇ ਸੀ ਵੀ ਇਹ ਮੁਸਲਮਾਨ ਏਰੀਆ ਰਵੇ। ਜਿਹੜੀ 35A ਸੀ ਜਿਹਦੇ ਨਾਲ ਜਿਹੜੀ ਤੁਹਾਡੀ ਨਾਗਰਿਕਤਾ ਜਿਹੜੀ 27 ਰੱਖਦੀ ਸੀ, ਹੁਣ ਉਹ ਵੀ ਖਤਮ ਕਰ ਦਿੱਤੀ ਗਈ ਆ। ਹੁਣ ਉੱਥੇ ਜਿਹੜੇ ਹਿੰਦੂ ਜਾ ਕੇ ਵੀ ਰਹਿਣਗੇ, ਉਹਨਾਂ ਨੇ ਵੀ ਪ੍ਰਾਪਰਟੀਜ਼ ਖਰੀਦਣੀਆਂ, ਤੇ ਹੁਣ ਜਦੋਂ ਇਦਾਂ ਹੋਣੀ ਆ ਤੇ ਉਹਨਾਂ ਨੂੰ ਇਹ ਡਰ ਆ ਵੀ ਕਿਤੇ ਇੱਧਰ ਜਦੋਂ ਮੁਸਲਮਾਨ ਵੀ ਆਉਣੇ ਸ਼ੁਰੂ ਹੋ ਜਾਣੇ ਆ ਸਾਡੇ ਇਲਾਕੇ ਦੇ ਵਿੱਚ। ਇਸ ਕਰਕੇ ਅਜੇ ਕੁਛ ਦਿਨ ਤੱਕ ਅਜੇ ਇਹਦਾ ਗੁੱਝਾ ਭੇਦ ਜਿਹੜਾ ਆ ਬਣਿਆ ਹੋਇਆ, ਪਰ ਕੁਛ ਸਾਲਾਂ ਤੱਕ ਪਤਾ ਲੱਗਣਾ ਜੀ। ਬਿਲਕੁਲ ਹੁਣ ਸਮੱਸਿਆਵਾਂ ਇਹ ਇੱਥੇ ਕਈ ਆ। ਇੱਕ ਤਾਂ ਇਹ ਹੈਗੀ ਆ ਚੁਣੌਤੀ ਬਈ ਲੋਕਾਂ ਦੇ ਉੱਤੇ ਜਿਹੜਾ ਇੰਨਾ ਜ਼ਿਆਦਾ ਪ੍ਰੈਸ਼ਰ ਇਸ ਵੇਲੇ ਹੈਗਾ, ਕਿਉਂਕਿ ਲੋਕੀ ਜਿਹੜੇ ਆ ਬੜਾ ਪਹਿਲਾਂ ਤੋਂ ਡਰਨ ਦੇ ਨਾਲ ਜੀ ਰਹੇ ਆ ਵੀ ਪਤਾ ਨਹੀਂ ਕੀ ਹੋ ਜਾਣਾ 370, ਕਿਉਂਕਿ ਜਿਸ ਚੀਜ਼ ਦੀ ਬਹੁਤ ਪੂਰੀ ਨੌਲੇਜ ਨਾ ਹੋਵੇ ਵੀ ਸ਼ਾਇਦ ਸਾਨੂੰ ਜਿਹੜਾ ਆ ਗੁਲਾਮ ਬਣਾ ਲਿਆ ਜਾਣਾ, ਜਾਂ ਸਾਡੇ ਦੇ ਉੱਤੇ ਹੁਣ ਬਹੁਤ ਖਤਰਾ ਵੱਡਾ ਆ ਗਿਆ ਹਨਾ। ਹੋਇਆ ਤਾਂ ਇਹ ਆ ਕਿ ਬਾਕੀ ਪ੍ਰਾਂਤਾਂ ਦੇ ਵਾਂਗੂ ਹੀ ਹੋਇਆ ਦੇਸ਼, ਯਾਨੀ ਜਿੱਦਾਂ ਆਪਣਾ ਪੰਜਾਬ ਆ, ਆਪਾਂ ਨੂੰ ਕੋਈ ਡਰ ਥੋੜੀ ਆ ਇੰਡੀਆ ਤੋਂ, ਤੇ ਬਿਲਕੁਲ ਇਦਾਂ ਦਾ ਇੱਕ ਸਟੇਟ ਹੋਇਆ। ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਉਹਨਾਂ ਦਾ ਝੰਡਾ ਵੱਖਰਾ ਸੀ। ਜੇ ਭਾਰਤ ਦਾ ਝੰਡਾ ਤੁਸੀਂ ਪੰਜਾਬ ਵਿੱਚ ਮੰਨ ਲਓ ਕਿ ਉਹਨੂੰ ਜਲਾਉਂਦੇ ਆ, ਤੁਹਾਡੇ ਤੇ ਕੇਸ ਬਣਦਾ। ਜੰਮੂ ਕਸ਼ਮੀਰ 'ਚ ਜਾ ਕੇ ਤੁਸੀਂ ਜਲਾ ਦੋ, ਤੁਹਾਡੇ ਤੇ ਕੋਈ ਕੇਸ ਨਹੀਂ। ਉੱਥੇ ਤੁਸੀਂ ਉਹਨਾਂ ਦਾ ਝੰਡਾ ਜਲਾ ਦੋ ਹਨਾ। ਇਸ ਕਰਕੇ ਕੀ ਸੀ, ਉੱਥੇ ਦੇ ਜਿਹੜੇ ਲੋਕ ਸੀ ਉਹ ਭਾਰਤ ਨੂੰ ਸਮਝਦੇ ਨਹੀਂ ਸੀ, ਉਹਨਾਂ ਵਿੱਚ ਉਹ ਫੀਲਿੰਗ ਹੀ ਨਹੀਂ ਸੀ ਆ ਰਹੀ। ਸ਼ਾਇਦ ਇਹਦੇ ਜਿਹੜੇ ਇਹ ਤਰੀਕੇ ਹੈਗੇ। ਪਰ ਹੁਣ ਦੂਜੀ ਗੱਲ ਇਹ ਹੈ ਕਿ ਹੁਣ ਇਹਨੂੰ ਡਿਊਟੀ ਬਣਾਤਾ ਗਿਆ, ਉਧਰੋਂ ਲਦਾਖ ਨੂੰ, ਇੱਧਰੋਂ ਜੰਮੂ, 3 ਭਾਗਾਂ 'ਚ ਕਰ ਦਿੱਤਾ ਗਿਆ, ਕਸ਼ਮੀਰ ਨੂੰ ਡਿਊਟੀ ਬਣਾਤਾ ਗਿਆ। ਪ੍ਰਸ਼ਾਸਨਿਕ ਅਧਿਕਾਰ ਸਿੱਧਾ ਜਿਹੜਾ ਸਟੇਟ ਤੋਂ ਕੱਟ ਕੇ, ਹੁਣ ਉਹਦੇ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਕਿੱਦਾਂ ਦੀਆਂ ਹੋਣੀਆਂ ਆ, ਉੱਥੇ ਦਾ ਜਿਹੜਾ ਰਾਜਨੀਤਿਕ ਢਾਂਚਾ ਕਿੱਦਾਂ ਦਾ ਹੋਣਾ ਆ, ਇਹਦੇ ਬਾਰੇ ਅਜੇ ਤੱਕ ਕੁਝ ਨਹੀਂ ਪਤਾ। ਤੇ ਜਿਹੜਾ ਲੋਕ ਉੱਥੇ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਕਿੰਨੀ ਸਪੋਰਟ ਕਰਦੇ ਆ ਇਸ ਨਵੇਂ ਢਾਂਚੇ ਦੇ ਵਿੱਚ ਆਉਣ ਦੇ ਲਈ, ਇਹ ਇੱਕ ਸਮੱਸਿਆ ਹੈਗੀ। ਤੀਜੀ ਚੁਣੌਤੀ ਇਹ ਹੈਗੀ ਕਿ ਜਿਹੜਾ ਹੁਣ ਘੁਸਪੈਠ ਜਿਹੜੀ ਹੁੰਦੀ ਆ, ਘੁਸਪੈਠ ਦੇ ਵਿੱਚ ਕਿੰਨੀ ਉਹ ਜ਼ਿਆਦਾ ਪਾਕਿਸਤਾਨ ਵਧਾਉਂਦਾ ਆ ਗੱਲ, ਤੇ ਕਿਹੋ ਜਿਹੀਆਂ ਸਥਿਤੀਆਂ ਪੈਦਾ ਹੁੰਦੀਆਂ, ਉਹਨਾਂ ਦੇ ਨਾਲ ਨਜਿੱਠਣਾ ਕਿੱਦਾਂ ਆ, ਤੇ ਉਹ ਕਿੱਦਾਂ ਨਜਿੱਠਣਾ ਆ, ਤੇ ਪੁਲਿਸ ਦੀ ਜਿਹੜੀ ਭੂਮਿਕਾ ਆ ਕਿੱਦਾਂ ਦੀ ਰਹਿਣੀ ਆ। ਤੇ ਇਸ ਕਰਕੇ ਕਾਫੀ ਜਿਹੜੀਆਂ ਚੁਣੌਤੀਆਂ ਆ ਉਹ ਵੀ ਅੱਗੇ ਹੋ ਚੁੱਕੀਆਂ ਜੀ। ਸੋ ਦਲਜੀਤ ਜੀ, ਜਿੱਦਾਂ ਕਿ ਤੁਸੀਂ ਗੱਲ ਕੀਤੀ ਆ ਕਿ ਇਹਦਾ ਆਊਟਕਮ ਆਪਾਂ ਨੂੰ ਕੁਝ ਸਾਲਾਂ ਤੱਕ ਵੇਖਣ ਨੂੰ ਮਿਲੂਗੀ, ਪਰ ਉਮੀਦ ਇਹੀ ਕਰਦੇ ਆ ਜੀ ਕਿ ਸਰਕਾਰ ਦਾ ਚੁੱਕਿਆ ਹੋਇਆ ਕਦਮ ਪੂਰੇ ਭਾਰਤ ਦੇ ਫੇਵਰ 'ਚ ਜਾਵੇ। ਸੋ ਸਾਰੇ ਭਾਰਤ ਦੇ ਵਿੱਚ ਸੁੱਖ ਸ਼ਾਂਤੀ ਇਦਾਂ ਹੀ ਬਣੀ ਰਵੇ। ਸੋ ਤੁਸੀਂ ਗੱਲ ਕੀਤੀ ਹੈ ਜੀ ਪਾਕਿਸਤਾਨ ਦੀ, ਤੇ ਮੇਰਾ ਅਗਲਾ ਜਿਹੜਾ ਸਵਾਲ ਆ ਉਹ ਵੀ ਇਹਦੇ ਨਾਲ ਹੀ ਰਿਲੇਟਡ ਆ ਕਿ ਭਾਰਤ ਦੇ ਇਸ ਕਦਮ ਜਿਹੜਾ ਚੁੱਕਿਆ ਉਹਨਾਂ ਨੇ, ਜਿਹੜਾ ਬਿੱਲ ਪਾਸ ਕੀਤਾ, ਉਸ ਤੇ ਪਾਕਿਸਤਾਨ ਵੱਲੋਂ ਬਹੁਤ ਵੱਖਰੇ ਵੱਖਰੇ ਬਿਆਨ ਦਿੱਤੇ ਜਾ ਰਹੇ ਆ। ਉਹਨਾਂ ਦੇ ਇੱਕ ਮੰਤਰੀ ਵੱਲੋਂ ਭਾਰਤ ਨੂੰ ਜੰਗ ਲਈ ਤਿਆਰ ਰਹਿਣ ਲਈ ਚੇਤਾਵਨੀ ਦਿੱਤੀ ਗਈ। ਉੱਥੇ ਹੀ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦਾ ਭਾਰਤ ਦੇ ਇਸ ਕਦਮ ਦੇ ਖਿਲਾਫ UNO ਤੱਕ ਪਹੁੰਚ ਕਰਨ ਦੀ ਬਿਆਨ ਦਿੱਤਾ ਗਿਆ। ਸੋ ਮੇਰਾ ਸਵਾਲ ਇਹ ਹੈ ਜੀ ਕਿ ਆਖਿਰ ਇਸ ਨੀਤੀ ਦੇ ਖਿਲਾਫ ਪਾਕਿਸਤਾਨ ਦੀ ਇੰਨੀ ਹੜਬੜਾਹਟ ਕਿਉਂ ਦਿਖਾਈ ਦੇ ਰਹੀ ਹੈ?
ਹੜਬੜਾਹਟ ਇਹ ਆ ਕਿ ਇੱਕ ਤਰ੍ਹਾਂ ਦੇ ਨਾਲ ਪਹਿਲਾਂ ਇਹ ਸੀ ਕਿ ਘੱਟੋ ਘੱਟ ਉਹਨੂੰ ਸੁਤੰਤਰ ਮੰਨਦੇ ਸੀ ਜੀ। ਇਹ ਜਦੋਂ ਲਿਖਦੇ ਵੀ ਹੁੰਦੇ ਸੀ, ਜੇ ਤੁਸੀਂ ਪਾਕਿਸਤਾਨ ਦੇ ਵਿੱਚ ਤੁਸੀਂ ਜਾਓ ਤੇ ਉੱਥੇ ਜਦੋਂ ਗੱਲ ਚੱਲਦੀ ਸੀ, ਜਿੱਦਾਂ ਆਪਾਂ ਕਹੀਦਾ ਆ ਆਜ਼ਾਦ ਕਸ਼ਮੀਰ ਕਹੀਦਾ, ਬਿਲਕੁਲ, ਜਿਹਨੂੰ ਮਕਬੂਜਾ ਆਪਾਂ ਮਕਬੂਜਾ ਕਹਿ ਦਿੰਦੇ ਆ ਵੀ ਕਬਜ਼ੇ ਹੇਠ ਸਾਡਾ ਇਹ ਮਲਕਿਆ ਆ, ਉਹ ਆਜ਼ਾਦ ਕਸ਼ਮੀਰ ਕਹਿੰਦੇ ਆ। ਇਦਾਂ ਹੀ ਅਸੀਂ ਤਾਂ ਆਪਣਾ ਜੰਮੂ ਕਸ਼ਮੀਰ ਮੰਨਦੇ ਆ, ਬਿਲਕੁਲ, ਪਰ ਉਹ ਆਜ਼ਾਦ ਇਹਨੂੰ ਮੰਨਦੇ ਆ, ਉਹ ਆਜ਼ਾਦ ਹਸਤੀ ਮੰਨਦੇ ਆ, ਉਹ ਇਹਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ। ਜਦੋਂ ਉਹ ਨਕਸ਼ੇ ਬਣਾਉਂਦੇ ਆ ਤੇ ਇਹਨੂੰ ਬਾਹਰ ਕੱਢ ਦਿੰਦੇ ਆ। ਈਵਨ ਕਿ ਕਈ ਵਾਰੀ ਚਾਈਨਾ ਇਹ ਐਲਤ ਕਰ ਚੁੱਕਾ, ਉਹਨੇ ਵੀ ਆਪਣੇ ਨਕਸ਼ਿਆਂ ਦੇ ਵਿੱਚੋਂ ਇਹ ਜਿਹੜਾ ਸਿਰੇ ਕੱਟ ਦਿੱਤਾ, ਹਨਾ। ਹੁਣ ਉਹਨਾਂ ਦਾ ਇਹ ਆ ਕਿ ਜਿਹੜੀ ਇਹ ਇੱਕ ਆਜ਼ਾਦ ਹਸਤੀ ਸੀ, ਆਜ਼ਾਦ ਇੱਕ ਸਟੇਟ ਸੀ ਜਾਂ ਆਜ਼ਾਦ ਇੱਕ ਉਹ ਏਰੀਆ ਸੀ, ਉਹ ਤਾਂ ਹੁਣ ਸਿੱਧਾ ਹੀ ਭਾਰਤ ਦੇ ਅੰਡਰ ਹੋ ਗਿਆ। ਬਿਲਕੁਲ। ਦੂਜੀ ਹੜਬੜਾਹਟ ਹੋਣ ਦਾ ਕਾਰਨ ਇਹ ਹੋਇਆ ਕਿ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਕੋਈ ਬਹੁਤਾ ਵਧੀਆ ਰਿਸਪੌਂਸ ਉਹਨਾਂ ਦੇ ਫੇਵਰ 'ਚ ਨਹੀਂ ਆਇਆ। ਉਹਨਾਂ ਨੂੰ ਆਸ ਸੀ, ਖਾਸ ਤੌਰ ਤੇ ਤੁਰਕੀ, ਮਲੇਸ਼ੀਅਨ ਕੰਟਰੀ ਜਾਂ ਜਿਹੜੀ ਅਰਬ ਕੰਟਰੀ ਜਿਹੜੇ ਕਿ ਮੁਸਲਮਾਨ ਬਹੁਲ ਦੇਸ਼ ਹੈਗੇ ਆ, ਵੀ ਉਹਨਾਂ ਤੋਂ ਕੋਈ ਨਾ ਕੋਈ ਪ੍ਰਕਿਰਿਆ ਜਿਹੜੀ ਆਊਗੀ, ਹਮਾਇਤ ਜਾਂ ਹਮਾਇਤ ਕੀਤੀ ਜਾਊਗੀ ਕਸ਼ਮੀਰੀਆਂ ਦੀ, ਖਾਸ ਤੌਰ ਤੇ ਚਾਈਨਾ, ਅਮਰੀਕਾ ਨੂੰ ਵੀ, ਕਿਉਂਕਿ ਕੁਝ ਦਿਨ ਪਹਿਲਾਂ ਜਿਹੜੇ ਇਮਰਾਨ ਖਾਨ ਆ ਉਹ ਉੱਥੇ ਅਮਰੀਕਾ ਜਾ ਕੇ ਆਏ ਆ। ਡੋਨਾਲਡ ਟਰੰਪ ਪਹਿਲਾਂ ਤਾਂ ਮਿਲਣਾ ਵੀ ਨਹੀਂ ਚਾਹੁੰਦੇ ਸੀ, ਪਰ ਉਦੋਂ ਬਾਅਦ ਦੇ ਵਿੱਚ ਜੱਫੀਆਂ ਬੜੀਆਂ ਪਈਆਂ ਉਹਨਾਂ ਦੇ ਨਾਲ, ਤੇ ਬਾਅਦ ਚ ਕਹਿ ਵੀ ਦਿੱਤਾ ਬਈ ਮੈਂ ਸਮਝੌਤਾ ਜਿਹੜਾ ਆ ਮੈਨੂੰ ਤਾਂ ਆਫਰ ਵੀ ਕੀਤਾ ਆ ਮੋਦੀ ਸਾਹਿਬ ਨੇ। ਉਸ ਤੋਂ ਬਾਅਦ ਇਹ ਜਦੋਂ ਉੱਥੇ ਉਤਰੇ ਆ ਏਅਰਪੋਰਟ ਤੇ, ਇਹ ਜਾਣੀ ਏਦਾਂ ਇਹਨਾਂ ਦਾ ਸਵਾਗਤ ਕੀਤਾ ਗਿਆ ਵੀ ਜਿੱਦਾਂ ਜਿੱਤ ਕੇ ਆਏ, ਜੰਗ ਜਿੱਤ ਗਏ। ਪਾਕਿਸਤਾਨ ਦੇ ਵਿੱਚ ਥਾਂ ਥਾਂ ਤੇ ਇਹਨਾਂ ਦੇ ਸਵਾਗਤ ਹੋਇਆ ਬਈ ਇਹ ਬੰਦਾ ਅਮਰੀਕਾ ਨੂੰ ਮਨਾ ਕੇ ਆ ਗਿਆ ਆਪਣੇ ਫੇਵਰ ਦੇ ਵਿੱਚ। ਪਰ ਉਹ ਸਾਰੀ ਜਿੱਦਾਂ ਕਹਿ ਲਓ ਬਈ ਨਾਤੀ ਧੋਤੀ ਰਹਿ ਗਈ ਜਦੋਂ ਉਹੀ ਜਿਹੜਾ ਅਮਰੀਕਾ ਆ ਉਹ ਹੱਕ 'ਚ ਬੋਲਿਆ ਹੀ ਨਹੀਂ, ਅਜੇ ਤੱਕ ਚੁੱਪ ਆ। ਚਾਈਨਾ ਨੇ ਵੀ ਸਿਰਫ ਇੰਨਾ ਕਿ ਕਿਹਾ ਬਈ ਭਾਰਤ ਨੂੰ ਜਿਹੜਾ ਆ ਸੰਤੋਖ ਦੇ ਨਾਲ ਰਹਿਣਾ ਚਾਹੀਦਾ, ਫੈਸਲਾ ਲੈਣਾ ਚਾਹੀਦਾ ਆ ਕੋਈ ਵੀ ਜਿਹੜਾ ਹੈਗਾ। ਪਰ ਉਹ ਸਾਰੇ ਦੇਸ਼ਾਂ ਨੂੰ ਪਤਾ ਵੀ ਇਹ ਤਾਂ ਇੱਕ ਅੰਦਰੂਨੀ ਮਾਮਲਾ, ਇਹ ਭਾਰਤ ਦਾ ਅੰਦਰੂਨੀ ਮਾਮਲਾ, ਇਹ ਉਹ ਜਿੱਦਾਂ ਚਾਹਣ ਉਦਾਂ ਉਹ ਕਰ ਸਕਦੇ ਆ, ਕਿਸੇ ਨੂੰ ਵੀ ਸਟੇਟ ਜਿਹੜਾ ਆ ਉਹ ਬਣਾ ਸਕਦੇ ਆ। ਪਰ ਇਹ ਆ ਕਿ ਲੋਕਾਂ ਦੀ ਜਿਹੜੀ ਸਹਿਮਤੀ ਆ, ਹੋਣਾ ਨਹੀਂ ਹੋਣਾ ਇਹ ਵੀ ਭਾਰਤ ਸਰਕਾਰ, ਕਿਉਂਕਿ ਜੇ ਉੱਥੇ ਕੋਈ ਮਾਹੌਲ ਵਿਗੜਦਾ ਆ ਉਹਦੀ ਜ਼ਿੰਮੇਵਾਰੀ ਵੀ ਜਿਹੜੀ ਆ ਉਹ ਭਾਰਤ ਦੇ ਉੱਤੇ ਹੈਗੀ ਆ। ਹੁਣ ਪਾਕਿਸਤਾਨ ਨੂੰ ਇਹ ਡਰ ਪਿਆ ਆ ਵੀ ਜਿਹੜਾ ਸਾਡਾ ਅੱਜ ਤੱਕ ਦਾ ਮੇਨ ਏਜੰਡਾ ਹੀ ਕਸ਼ਮੀਰ ਆ, ਉੱਥੇ ਲੜਾਈ ਦਾ ਆਪਣੇ ਭਾਰਤ ਨਾਲ ਹੋਰ ਤਾਂ ਕੋਈ ਮਸਲਾ ਹੈ ਨਹੀਂ, ਇੱਕੋ ਹੀ ਇੱਕ ਮਸਲਾ ਆ ਕਸ਼ਮੀਰ। ਜੇ ਉਹ ਵੀ ਹੱਥੋਂ ਨਿਕਲ ਗਿਆ ਤੇ ਸ਼ਾਇਦ ਫੇਰ ਤਾਂ ਕੁਝ ਬਚਦਾ ਨਹੀਂ ਉਹਨਾਂ ਦੇ ਕੋਲ ਖਾਲੀ, ਤੇ ਉਹ ਇੱਕ ਤਰ੍ਹਾਂ ਦੇ ਨਾਲ ਜੰਗ ਜਿਹੜੀ ਆ ਉਹ ਹਾਰ ਸਕਦੇ ਆ। ਖਾਸ ਤੌਰ ਤੇ ਅਮਿਤ ਸ਼ਾਹ ਹੁਣਾਂ ਨੇ ਇਹ ਵੀ ਕਹਿ ਦਿੱਤਾ ਵੀ ਜਿਹੜਾ ਗਿਲਗਿਟ ਦਾ ਏਰੀਆ ਬਾਲਸਤਾਨ ਤੱਕ ਜਿਹੜਾ ਏਰੀਆ ਹੈਗਾ ਜਿਹੜਾ ਪਾਕਿਸਤਾਨ ਨੇ ਮਲਕਿਆ ਹੋਇਆ ਆ 1948 ਤੋਂ, ਬਈ ਉਹਦੇ ਉੱਤੇ ਉਹ ਵੀ ਸਾਡਾ ਆ, ਕਿਉਂਕਿ ਜਿਹੜੀਆਂ ਉਹਦੀਆਂ ਸੀਟਾਂ ਆ ਉਹ ਵੀ ਖਾਲੀ ਰੱਖੀਆਂ ਜਾਂਦੀਆਂ ਸੀ ਵਿਧਾਨ ਸਭਾ ਜਦੋਂ ਜੰਮੂ ਕਸ਼ਮੀਰ ਦੀ ਹੁੰਦੀ ਸੀ, ਉਹਦੇ ਉੱਤੇ ਵੀ ਹੁਣ ਪਾਕਿਸਤਾਨ ਨੂੰ ਇਹ ਵੀ ਡਰ ਪਿਆ ਆ। ਹੁਣ ਇਹ ਕੱਲ ਉਹਨਾਂ ਨੇ ਸੰਸਦ ਦੇ ਵਿੱਚ ਇਮਰਾਨ ਖਾਨ ਹੁਣਾਂ ਨੇ ਕਿਹਾ ਵੀ ਬਈ ਵਿਰੋਧੀ ਤੁਹਾਨੂੰ ਪੁੱਛਿਆ ਵੀ ਹਮਲਾ ਕਰ ਦਈਏ। ਇਹ ਇੱਕ ਤਰ੍ਹਾਂ ਦੇ ਨਾਲ ਬੜੀ ਮੈਨੂੰ ਲੱਗਦਾ ਵੀ ਨਾ ਸਮਝੀ ਵਾਲੀ ਗੱਲ ਆ, ਕਿਉਂਕਿ ਪਾਕਿਸਤਾਨ ਤੇ ਭਾਰਤ ਦੋ ਹੀ ਜੰਗ ਦੇ ਹਾਲਾਤ ਵਿੱਚ ਨੇ, ਦੋਨੇ ਵਿਕਾਸ ਕਰ ਰਹੀਆਂ ਕੰਟਰੀਜ਼ ਹੈਗੀਆਂ, ਦੋਨਾਂ ਦੇ ਕੋਲ ਲੜਨ ਦੀ ਕੋਈ ਗੁੰਜਾਇਸ਼ ਨਹੀਂ, ਖਾਸ ਤੌਰ ਤੇ ਜਦੋਂ ਕੋਈ ਮਗਰ ਮੁਲਕ ਹੈ ਨਹੀਂ। ਤੇ ਪਾਕਿਸਤਾਨ ਜੇ ਲੜੂਗਾ ਚਾਈਨਾ ਨੇ ਮਗਰ ਨਹੀਂ ਆਉਣਾ, ਕਿਉਂਕਿ ਚਾਈਨਾ ਦੀ ਇਨਵੈਸਟਮੈਂਟ ਭਾਰਤ ਦੇ ਵਿੱਚ ਵੀ ਬਹੁਤ ਜ਼ਿਆਦਾ, ਤੇ ਕੋਈ ਵੀ ਆਪਣੇ ਹਿੱਤਾਂ ਦੀ ਜਿਹੜੀ ਆ ਉਹ ਨੁਕਸਾਨ ਨਹੀਂ ਕਰੂਗਾ। ਤੇ ਇਦਾਂ ਹੀ ਅਮਰੀਕਾ ਦਾ ਅਜੇ ਤੱਕ ਸਟੈਂਡ ਕੋਈ ਕਲੀਅਰ ਨਹੀਂ ਹੋਇਆ, ਵੈਸੇ ਅਜੇ ਲੱਗ ਰਿਹਾ ਆ ਵੀ ਉਹ ਭਾਰਤ ਦੇ ਫੇਵਰ ਦੇ ਵਿੱਚ ਹੀ ਆ। ਇਸ ਕਰਕੇ ਸਿਰਫ ਇੱਕ ਲੋਕਾਂ ਨੂੰ ਉੱਥੇ ਦਿਆਂ ਨੂੰ ਦੱਸਣ ਲਈ ਵੀ ਹਾਂ ਅਸੀਂ ਅਗਰੈਸਿਵ ਹੋ ਰਹੇ ਆ, ਉਹ ਲੋਕਾਂ ਨੂੰ ਸਮਝਾਉਣ ਦੇ ਲਈ, ਕਿਉਂਕਿ ਜੇ ਚੁੱਪ ਕਰਕੇ ਬੈਠਦੇ ਆ ਤਾਂ ਉਹ ਲੋਕਾਂ ਦੇ ਵਿੱਚ ਇਹ ਸੰਦੇਸ਼ ਜਾਣਾ ਵੀ ਇੱਥੇ ਇਹਨਾਂ ਦੀ ਸਰਕਾਰ ਨੇ ਕੁਛ ਨਹੀਂ ਕੀਤਾ, ਤੇ ਉੱਧਰ ਜਿਹੜਾ ਮੋਦੀ ਆ ਉਹ ਬਹੁਤ ਕੁਛ ਕਰੀ ਜਾਂਦਾ, ਤੇ ਉਹਨੂੰ ਪੋਲੀਟੀਕਲੀ ਤੌਰ ਤੇ ਲਈ ਜਾਂਦੇ ਆ। ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਪਾਕਿਸਤਾਨ ਬਹੁਤਾ ਕੁਛ ਕਰ ਨਹੀਂ ਸਕਦਾ ਜੀ। ਸੋ ਦਲਜੀਤ ਜੀ, ਹੁਣ ਚੱਲਦੇ ਆ ਆਪਾਂ ਪੰਜਾਬ ਵੱਲ, ਜਿੱਥੋਂ ਇੱਕ ਬਹੁਤ ਹੀ ਦੁਖਦਾਈ ਖਬਰ ਆਈ ਹੈ ਜੀ ਕਿ ਮੋਗੇ ਦੇ ਨੇੜਲੇ ਪਿੰਡ ਦਾ ਇੱਕ ਨੌਜਵਾਨ ਸੀ ਜਿਸ ਨੇ ਆਪਣੇ ਹੀ ਪੂਰੇ ਪਰਿਵਾਰ ਨੂੰ ਗੋਲੀ ਮਾਰ ਕੇ ਤੇ ਖੁਦ ਆਤਮ ਹੱਤਿਆ ਕਰ ਲਈ। ਸੋ ਇਹ ਬਹੁਤ ਹੀ ਗੰਭੀਰ ਮਸਲਾ ਜਿਸ ਨੂੰ ਵਿਚਾਰਨਾ ਜ਼ਰੂਰ ਬਣਦਾ ਆ। ਸੋ ਤੁਹਾਡਾ ਕੀ ਖਿਆਲ ਹੈ ਇਸ ਤੇ ਕਿ ਇਹੋ ਜਿਹੇ ਕਿਹੜੇ ਹਾਲਾਤ ਆ ਜਿਹਦੇ ਵਿੱਚ ਆਪਣੇ ਨੌਜਵਾਨਾਂ ਨੂੰ ਇਹੋ ਜਿਹੇ ਔਖੇ ਕਦਮ ਚੁੱਕਣੇ ਪੈਂਦੇ? ਦੇਖੋ, ਬੰਦੇ ਦਾ ਦਿਮਾਗ ਆ
ਬੰਦੇ ਦਾ ਦਿਮਾਗ ਇਹ ਚੰਨ ਤੱਕ ਵੀ ਲੈ ਗਿਆ, ਬਿਲਕੁਲ ਮੰਗਲ ਤੱਕ ਵੀ ਲੈ ਗਿਆ ਜੀ। ਇਹ ਬਹੁਤ ਡੂੰਘੀ ਮਾਰ ਕਰਦਾ ਜੀ। ਇਹ ਕੋਈ ਛੋਟੀ ਮੋਟੀ ਸ਼ੈ ਨਹੀਂ, ਇਹ ਬੜੀ ਗੁੰਝੀ ਆ। ਇਹ ਜਾਣੀ ਇੱਥੇ ਬੈਠਾ ਇਹ ਦੇਖੋ ਸੋਚ ਰਿਹਾ ਆ ਅਮਰੀਕਾ ਦੀ, ਚਾਹੇ ਸੁਪਨੇ ਲੈ ਲਵੇ ਜੀ। ਕਿਤੇ ਤੁਸੀਂ ਅੱਜ ਤੋਂ 20-25 ਸਾਲ ਪਹਿਲਾਂ ਜਿੱਥੇ ਬੈਠੇ ਸੀ ਉਸ ਚੀਜ਼ ਨੂੰ ਰੀਕਾਲ ਕਰ ਸਕਦਾ। ਇਹ ਜਾਣੀ ਇੱਕ ਦਿਨ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਜੇ ਇਹਦੀ ਮੈਮਰੀ ਆਪਾਂ ਕੱਢ ਦਈਏ ਜੀ ਤੇ ਕਹਿੰਦੇ ਵੀ ਸੀੜੀਆਂ ਸੀ ਜਾਣੀ ਬਈ ਕਈ ਕਿਲੋਮੀਟਰ ਤੱਕ ਸੀੜੀਆਂ ਜੇ ਆਪਾਂ ਭਰ ਲਈਏ ਤੇ ਇਦੋਂ ਵੀ ਜ਼ਿਆਦਾ ਜਿਹੜੀ ਇਹਦੀ ਮੈਮਰੀ ਆ ਬਣਦੀ ਆ ਜੀ। ਹੁਣ ਇਹ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਆ ਜੀ, ਇਹ ਬਹੁਤ ਵੱਡੀ ਇੱਕ ਸਮੱਸਿਆ ਜੀ। ਖਾਸ ਤੌਰ ਤੇ ਸਾਡੇ ਜਿਹੜੇ ਹੁਣ ਸਮਾਜ ਦਾ ਢਾਂਚਾ ਕੀ ਬਣ ਗਿਆ ਜੀ। ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਕੀ ਹੁੰਦੇ ਸੀ, ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਵਿੱਚ ਵੀ ਇਹ ਮਾਹੌਲ ਮਿਲਦਾ ਸੀ ਵੀ ਸਾਰਾ ਮੁਹੱਲਾ ਇੱਕ ਦੂਜੇ ਨਾਲ ਮਿਲਦਾ ਜੁਲਦਾ ਸੀ ਜੀ। ਸਾਰੇ ਇਕੱਠੇ ਨਿਆਣੇ ਜਿਹੜੇ ਆ ਖੇਡਦੇ ਹੁੰਦੇ ਸੀ ਜੀ। ਫਿਰ ਮਿੱਤਰ ਜਦੋਂ ਨੌਜਵਾਨ ਬਣਦੇ ਸੀ ਤਾਂ ਮਿੱਤਰਚਾਰਾ ਇੱਕ ਗਰੁੱਪ ਬਣ ਜਾਂਦਾ ਸੀ, ਭਾਈਚਾਰਾ ਜਿਹੜਾ ਬਣ ਜਾਂਦਾ ਸੀ। ਉਹਦੇ ਵਿੱਚ ਕੀ ਸੀ ਕਿ ਆਪਣੀਆਂ ਫੀਲਿੰਗਸ, ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਦੇ ਸੀ ਜੀ। ਬੰਦਾ ਆਪਣੇ ਜਿੱਦਾਂ ਕਹਿੰਦੇ ਹੁੰਦੇ ਹਲਕਾ ਹੋ ਗਿਆ ਮੈਂ ਜੀ। ਹਲਕਾ ਹੋਣਾ ਕੀ ਆ ਕਿ ਦਿਮਾਗ ਕਿਸੇ ਚੀਜ਼ ਨੂੰ ਲੈ ਕੇ ਬੈਠਾ ਉਹ ਤੋਂ ਇਵੈਕੂਏਟ ਨਹੀਂ ਹੋ ਰਿਹਾ, ਆਪਸੀ ਸਾਂਝ ਟੁੱਟ ਗਈ। ਹੁਣ ਉਹ ਭਾਰ ਜਿਹੜਾ ਜਿੱਦਾਂ ਅੱਗੇ ਬੀਬੀਆਂ ਨੇ ਆਉਣਾ ਨਾਲੇ ਤਾਂ ਨੂੰਹ ਦੀ ਚੁਗਲੀ ਕਰ ਜਾਣੀ ਜੀ, ਨਾਲੇ ਫਿਰ ਜਾਂਦੀ ਹੋਈ ਕਹਿੰਦੇ ਨੇ ਲੈ ਹੁਣ ਮੈਂ ਹਲਕੀ ਹੋ ਗਈ ਹੈਨਾ। ਉਹ ਕੀ ਹੁੰਦਾ ਸੀ ਉਹਦਾ ਇਹ ਥੋੜੀ ਹੋਇਆ ਵੀ ਉਹਨੇ ਕੋਈ ਸੋਲੂਸ਼ਨ ਤਾਂ ਕੁਝ ਵੀ ਨਹੀਂ ਦਿੱਤਾ ਹੁੰਦਾ, ਉਹਨੇ ਕੋਈ ਸੋਲੂਸ਼ਨ ਨਹੀਂ ਦਿੱਤਾ, ਸਿਰਫ ਉਹਨੇ ਗੱਲ ਸੁਣੀ ਸੀ, ਸਾਂਝਾ ਕੀਤਾ। ਇਹ ਹੁਣ ਬੱਚੇ ਦੀ ਜਿਹੜੀ ਪ੍ਰੋਬਲਮ ਸੀ ਇਹ ਸਿਰਫ ਇਹ ਸੀ ਵੀ ਚਲੋ ਇਹਨੂੰ ਸਰੀਰਕ ਕੋਈ ਕਮਜ਼ੋਰੀ ਸੀ। ਬਹੁਤ ਸਾਰੇ ਇਲਾਜ ਹੋ ਜਾਂਦੇ ਆ ਇੱਥੋਂ ਤੁਸੀਂ ਦੇਖ ਲਓ, ਜਲੰਧਰ ਬੱਸ ਅੱਡੇ, ਲੁਧਿਆਣੇ ਬੱਸ ਅੱਡੇ ਭਰੇ ਪਏ ਆ ਤੇ ਕਮਜ਼ੋਰੀ ਹੋਣੀ ਇਹ ਕੋਈ ਅਪਰਾਧ ਥੋੜੀ ਆ, ਇਹ ਕੋਈ ਪਾਪ ਥੋੜੀ ਆ, ਇਹਦਾ ਦੇ ਇਲਾਜ ਵੀ ਹੁੰਦੇ ਆ। ਪਰ ਉਹ ਜਿਹੜੀ ਇੱਕ ਦੂਜੇ ਦੇ ਨਾਲ ਸਾਂਝ ਨਾ ਪਾਉਣੀ ਜੀ, ਕਿਸੇ ਨੂੰ ਨਾ ਦੱਸਣ ਦੇ ਨਾਲ ਆਪਣੇ ਆਪ ਨੂੰ ਅਪਰਾਧੀ ਫੀਲ ਕਰਨਾ ਹਨਾ, ਤੇ ਲੋਕਾਂ ਦੇ ਨਾਲ ਨਾ ਵਿਚਰਨਾ। ਅੱਗੇ ਸੱਥਾਂ ਹੁੰਦੀਆਂ ਸੀ, ਉਹਨਾਂ ਦੇ ਵਿੱਚੋਂ ਜਿਹੜੀ ਇੱਕ ਪੋਜ਼ਿਟਿਵ એનર્ਜੀ ਮਿਲਦੀ ਸੀ, ਲੋਕਾਂ ਦੇ ਨਾਲ ਮਿਲਦੇ ਜੁਲਦੇ ਸੀ, ਉਹਨਾਂ ਦੀ ਘਾਟ ਰਹੀ ਇਸ ਮੁੰਡੇ ਨੂੰ ਹਨਾ। ਤੇ ਇਕੱਲਾ ਰਹਿਣਾ, ਕਿਉਂ ਇਕੱਲਾ ਸੀਗਾ, ਕਿਉਂਕਿ ਹੁਣ ਇੱਕ ਹੋਰ ਵੀ ਡਰ ਪੈ ਗਿਆ ਹਨਾ ਮਾਪਿਆਂ ਨੂੰ ਵੀ ਸਾਡਾ ਜੇ ਮੁੰਡਾ ਆ ਜਾਂ ਕੁੜੀ ਆ ਉਹ ਜੇ ਬਾਹਰ ਘੁੰਮਦਾ ਆ ਤਾਂ ਸ਼ਾਇਦ ਉਹ ਨਸ਼ਿਆਂ ਨੂੰ ਨਾ ਲੱਗ ਜਾਵੇ। ਗੈਂਗਸਟਰ ਦਾ ਬੜਾ ਰਿਵਾਜ ਆ, ਉਹ ਖਾਸ ਤੌਰ ਤੇ ਜਿਹੜੀਆਂ ਇਕਨੋਮਿਕਲੀ ਬਹੁਤ ਵਧੀਆ ਫੈਮਿਲੀ ਸੀ ਉਹਨਾਂ ਨੂੰ ਉਦੋਂ ਵੀ ਜ਼ਿਆਦਾ ਡਰ ਆ, ਪੈਸੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਡਰ ਆ। ਹੁਣ ਇਹ ਮੁੰਡੇ ਨੂੰ ਰੱਖਿਆ ਵੀ ਘਰ ਦੇ ਵਿੱਚ, ਘਰੋਂ ਬਹੁਤਾ ਬਾਹਰ ਨਹੀਂ ਸੀ ਨਿਕਲਦਾ, ਪਰ ਉਹ ਅੰਦਰੋਂ ਅੰਦਰ ਹੀ ਤਪੀ ਗਿਆ। ਹੁਣ ਉਹ ਜਿਹੜੇ ਉਹਨੇ 16-17 ਪੇਜ ਜਿਹੜੇ ਕਾਪੀ ਦੇ ਉੱਤੇ ਲਿਖੇ ਆ, ਉਹ ਜਿਹੜੀ ਚੀਜ਼ਾਂ ਉਹ ਲਿਖਦਾ ਮੈਂ ਪੜ੍ਹੀਆਂ ਤੇ ਉਹ ਕੋਈ ਆਮ ਬੰਦਾ ਲਿਖ ਨਹੀਂ ਸਕਦਾ, ਉਹ ਤਾਂ ਬੜਾ ਇੱਕ ਸੂਖਮ ਦਿਮਾਗ ਵਾਲਾ ਬੰਦਾ। ਪਰ ਉਹਨੂੰ ਕੇਸ ਪਾਸੇ ਫਿਰ ਇੱਕ ਉਹ ਵਿੱਚੇ ਲਿਖ ਰਿਹਾ ਕਿ ਆਪਣੇ ਜਿਹੜੀ ਜ਼ਮੀਨ ਦੇ ਉੱਤੇ ਇੱਕ ਜਗ੍ਹਾ ਆ ਜੀ, ਫਿਰ ਉਹਦੇ ਵਿੱਚ ਇਹ ਵੀ ਹੋ ਸਕਦਾ ਵੀ ਉਹਨੂੰ ਕਿਸੇ ਨੇ ਇਹ ਗੱਲਾਂ ਦੱਸੀਆਂ ਹੋਣਗੀਆਂ, ਇਹਨੂੰ ਕਿਸੇ ਨੇ ਦੱਸੀਆਂ ਹੋਣਗੀਆਂ। ਹੁਣ ਇਹ ਵੀ ਇੱਕ ਬੜਾ ਤਕੜਾ ਇੱਕ ਜਾਲ ਆ ਜੀ। ਪੰਜਾਬ ਦੇ ਵਿੱਚ ਅੰਧ ਵਿਸ਼ਵਾਸ ਦਾ ਤਾਂਤਰਿਕ ਬਹੁਤ ਜ਼ਿਆਦਾ ਐਕਟਿਵ ਹੈਗੇ ਆ, ਇਹ ਇੱਕ ਬਹੁਤ ਵੱਡਾ ਕਹਿ ਲਓ ਵੀ ਤਾਣਾ ਬਾਣਾ ਆ। ਤੁਸੀਂ ਅਖਬਾਰਾਂ ਦੇ ਵਿੱਚ, ਟੀਵੀ ਦੇ ਵਿੱਚ ਦੇਖ ਲਓ ਕਿ ਵਸ਼ੀਕਰਨ ਤੇ ਕਾਲਾ ਜਾਦੂ, ਪਤਾ ਨਹੀਂ ਕਿਹੜੇ ਜਾਦੂ ਆ, ਸਰਕਾਰਾਂ ਕੋਈ ਨਜ਼ਰ ਨਹੀਂ ਲੈਂਦੀਆਂ, ਖੁੱਲ੍ਹੇਆਮ ਐਡ ਕਰਦੇ ਆ ਜੀ। ਬਿਲਕੁਲ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਵੀ ਭਾਰਤ ਦੇ ਵਿੱਚ ਵਿਗਿਆਨਕ ਸੋਚ ਦਾ ਹੋਣਾ ਬਹੁਤ ਲਾਜ਼ਮੀ ਆ, ਇਹ ਨੈਸੈਸਰੀ ਕੀਤਾ ਗਿਆ ਵੀ ਵਿਗਿਆਨਕ ਸੋਚ ਦਾ ਪ੍ਰਸਾਰ ਹੋਣਾ ਚਾਹੀਦਾ। ਇਹਨੂੰ ਤਾਂਤਰਿਕਾਂ ਦੇ ਵਿਰੁੱਧ ਉਹ ਧਾਰਾ ਅਪਣਾਈ ਗਈ ਸੀ ਵੀ ਜਿਹੜੇ ਤਾਂਤਰਿਕ ਜਾਂ ਜਿਹੜੇ ਵਹਿਮ ਭਰਮ ਆ ਉਹਨਾਂ ਦੇ ਖਿਲਾਫ, ਪਰ ਉਹਦੇ ਹੋਣ ਦੇ ਬਾਵਜੂਦ ਵੀ ਸਰਕਾਰਾਂ ਇਹਨਾਂ ਤੇ ਐਕਸ਼ਨ ਕੋਈ ਨਹੀਂ ਲੈਂਦੀਆਂ, ਕਿਉਂਕਿ ਬਹੁਤ ਸਾਰਾ ਭੇਟਾ ਇਹਨਾਂ ਨੂੰ ਚੜ੍ਹਦੀ ਆ। ਦੂਜੀ ਆ ਕਿ ਸਾਡੇ ਜਿਹੜੇ ਪੋਲੀਟੀਕਲ ਲੀਡਰ ਆ ਇਹ ਤਾਂ ਆਪ ਇਹਨਾਂ ਦੇ ਸ਼ਿਕਾਰ ਆ, ਜਾ ਕੇ ਇਹਨਾਂ ਲੀਡਰਾਂ ਦੇ ਹੱਥਾਂ ਦੇ ਵਿੱਚ ਦੇਖ ਲਓ, ਚਰਨਾਂ 'ਚ ਪੈਂਦੇ ਜੀ ਇਹਨਾਂ ਦੇ। ਹਾਂ, ਚਰਨਾਂ 'ਚ ਵੀ ਦੇਖ ਲਓ, ਇਹਨਾਂ ਲੀਡਰਾਂ ਦੇ ਹੱਥਾਂ ਵਿੱਚ ਦੇਖੋ ਕਿੱਦਾਂ ਇਹਨਾਂ ਨੇ ਉਹ ਪਾਏ ਹੋਏ ਆ ਮੂੰਦੀਆਂ ਛੱਲੇ ਪਾਏ ਹੋਏ ਆ। ਇਹ ਸਾਰੇ ਉਹਨਾਂ ਦੇ ਕੋਲ ਜਾਂਦੇ ਆ, ਇਹ ਤਾਂ ਮਹੂਰਤ ਕਢਾਉਂਦੇ ਆ ਵੀ ਅਸੀਂ ਕਦੋਂ ਸਹੁੰ ਚੱਕਣੀ ਆ। ਜੇ ਇਹਨਾਂ ਦਾ ਮਹੂਰਤ ਨਾ ਹੋਵੇ ਇਹ ਗੈਰ ਹਾਜ਼ਰ ਰਹਿੰਦੇ ਆ, ਮਹੀਨਾ ਇਹ ਸੰਸਦ ਦੇ ਵਿੱਚ ਨਹੀਂ ਜਾਂਦੇ ਜਾਂ ਵਿਧਾਨ ਸਭਾ ਦੇ ਵਿੱਚ ਨਹੀਂ ਜਾਂਦੇ ਵੀ ਸਹੁੰ ਨਾ ਕਿਤੇ ਸਾਨੂੰ ਚੁਕਾ ਦੇਣ। ਇਹ ਇੰਨਾ ਤੇ ਇਹਨਾਂ ਦਾ ਮਿਆਦ ਡਿੱਗ ਚੁੱਕਾ। ਹੁਣ ਉਹ ਕਿਸੇ ਨੇ ਇਹਦੇ ਮੁੰਡੇ ਦੇ ਕੰਨ 'ਚ ਫੂਕ ਮਾਰ ਦਿੱਤੀ ਹੋਣੀ ਆ, ਉਹ ਵੀ ਉਹਦੇ ਮਨ ਦੇ ਵਿੱਚ ਗੱਲ ਜਿਹੜੀ ਆ ਬੈਠ ਗਈ, ਪਰ ਉਹਦਾ ਨੁਕਸਾਨ ਫਿਰ ਸਾਰੀ ਫੈਮਿਲੀ ਨੂੰ ਭੁਗਤਣਾ ਪਿਆ। ਇੱਕ ਛੋਟੀ ਬੱਚੀ ਆ 4 ਸਾਲ ਦੀ, ਜਿਹਨੇ ਵਿਚਾਰੀ ਨੇ ਅਜੇ ਕੁਛ ਦੇਖਿਆ ਵੀ ਨਹੀਂ ਤੇ ਉਹਦਾ ਵੀ ਜਿਹੜਾ ਉਹਨੇ ਐਂਡ ਕਰ ਦਿੱਤਾ, ਜਦ ਕਿ ਉਹਨੇ ਇਹ ਦਿੱਤਾ ਕਿ ਇਹ ਸਾਰਿਆਂ ਨੇ ਮੇਰੀ ਜਿਹੜੀ ਮੌਤ ਆ ਉਹ ਝੱਲਣੀ ਸੀ। ਪਰ ਹੁਣ ਤੇਰੀ ਤਾਂ ਇਕੱਲੇ ਦੀ ਮੌਤ ਨਹੀਂ ਸੀ ਝੱਲਣੀ, ਪਰ ਇੰਨੇ ਲੋਕਾਂ ਦੀ ਜਿਹੜੀ ਮੌਤ ਆ ਉਹ ਸਾਰੇ ਦੇਸ਼ ਨੂੰ ਜਿੱਥੇ ਵੀ ਕੋਈ ਪੰਜਾਬੀ ਬੈਠਾ ਉਹਦੇ ਦਿਲ ਨੂੰ ਹਿਲਾਉਣ ਗਿਆ
ਹਨਾ, ਕਿੱਥੇ ਉਹ ਸਿਰਫ ਬੰਦਿਆਂ ਨੂੰ ਬਚਾਉਂਦਾ ਸੀ ਵੀ ਮੇਰੀ ਮੌਤ ਦੇ ਨਾਲ ਆ 5-6 ਬੰਦੇ ਪ੍ਰਭਾਵਿਤ ਹੋਣੇ ਸੀ ਜੀ ਬਿਲਕੁਲ ਬਿਲਕੁਲ। ਪਰ ਇੰਨੀਆਂ ਮੌਤਾਂ ਦੇ ਨਾਲ ਉਹ ਜਿਹੜੇ ਲੱਖਾਂ ਹੀ ਲੋਕਾਂ ਨੂੰ ਜਿਹੜਾ ਆ ਰਲਾ ਗਿਆ ਬੰਦਾ ਜੀ। ਤੇ ਉਹਨਾਂ ਦੇ ਮੇਰੇ ਖਿਆਲ ਭੈਣ ਆ ਜਿਹੜੀ ਉਹ ਕੈਨੇਡਾ 'ਚ ਹੈਗੇ ਆ, ਉਹ ਉਹਨਾਂ ਮੈਂ ਪੜ੍ਹ ਰਿਹਾ ਸੀ ਕਿ ਉਹ ਕਹਿ ਰਹੇ ਸੀ ਜੇ ਉਹ ਵੀ ਇੱਥੇ ਹੁੰਦੇ ਤਾਂ ਸ਼ਾਇਦ ਮੈਂ ਉਹਨਾਂ ਨੂੰ ਵੀ ਮਾਰ ਦਿੰਦਾ। ਸੋ ਸੋਚਣ ਵਾਲੀ ਗੱਲ ਇਹ ਹੈ ਜੀ ਕਿ ਜਦੋਂ ਤੁਸੀਂ ਸਾਰਾ ਪਰਿਵਾਰ ਖਤਮ ਕਰ ਦਿੰਦੇ ਆ, ਹੁਣ ਉਹ ਜਿਹੜੀ ਭੈਣ ਆ ਉਹਦਾ ਆਸਰਾ ਕੌਣ ਆ? ਬਿਲਕੁਲ ਜੀ, ਉਹ ਬਿਲਕੁਲ ਇਕੱਲੇ ਰਹਿ ਗਏ। ਪਰ ਇਹ ਮੁੰਡਾ ਜਿਹੜਾ ਆ ਇਹ ਕਿਉਂਕਿ ਸਾਡੇ ਉੱਥੇ ਪੰਜਾਬ ਦੇ ਵਿੱਚ ਇਹ ਵੀ ਹੈ ਨਾ ਕਿ ਜਿਹੜੇ ਮਨੋਵਿਗਿਆਨੀ ਇਦਾਂ ਦੇ ਬੱਚੇ ਹੈਗੇ ਆ ਮਨੋਵਿਗਿਆਨਕ ਤੌਰ ਤੇ ਕਮਜ਼ੋਰ ਜੀ, ਉਹਨਾਂ ਦਾ ਜਦੋਂ ਇਲਾਜ ਕਰਾਉਣ ਜਾਂਦੇ ਆ ਉਹਨਾਂ ਦਾ ਡਾਕਟਰ ਉਹੀ ਇਲਾਜ ਕਰਦੇ ਆ ਜਿਹੜੇ ਪਾਗਲਾਂ ਦਾ ਕਰਦੇ ਜੀ। ਇਸ ਕਰਕੇ ਉਹਨਾਂ ਨੂੰ ਵੀ ਇਹੀ ਕਿਹਾ ਜਾਂਦਾ ਕੋਈ ਇਹ ਕੋਈ ਟਰਮ ਹੀ ਨਹੀਂ ਹੈਗੀ ਕਿ ਮਨੋਵਿਗਿਆਨੀ ਥੋੜਾ ਪਾਗਲ ਜਾਂ ਵੱਧ ਟਰਮ, ਪਾਗਲ ਆ ਜੀ। ਜਦੋਂ ਉਹਨੂੰ ਕਿਤੇ ਲੈ ਕੇ ਜਾਂਦੇ ਆ ਕਹਿੰਦੇ ਜੀ ਪਾਗਲ ਹੋ ਗਿਆ ਜੀ ਫਲਾਣੇ ਦਾ ਬੱਚਾ, ਇੱਕ ਮਜ਼ਾਕ ਉਡਾਇਆ ਜਾਂਦਾ। ਉਹ ਸਰੀਰਕ ਕਮਜ਼ੋਰੀ ਵੀ ਕਿਉਂ ਨਹੀਂ ਉਹਨੇ ਦੱਸੀ, ਇਸ ਚੀਜ਼ ਦਾ ਹੀ ਮਜ਼ਾਕ ਉਡਾਇਆ ਜਾਂਦਾ ਲੋਕਾਂ ਦੇ ਵੱਲੋਂ। ਇਹ ਸਾਡੇ ਸਮਾਜ ਦੇ ਵਿੱਚ ਘਾਟ ਆ, ਅਸੀਂ ਜਿਹੜੀ ਵੀ ਚੀਜ਼ ਕਿਸੇ ਨੂੰ ਸਮਝਦੇ ਨਹੀਂ ਅਸੀਂ ਉਹਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੰਦੇ ਆ। ਉਹ ਫਿਰ ਇਦਾਂ ਜਿਹੜਾ ਗੁੱਸਾ ਆ ਇਹ ਫੁੱਟਦਾ, ਬਹੁਤ ਸਾਰੇ ਲੋਕ ਖੁਦਕੁਸ਼ੀਆਂ ਕਰ ਜਾਂਦੇ ਆ ਤੇ ਇਹ ਬੰਦੇ ਨੇ ਜਿਹੜਾ ਆ ਥੋੜਾ ਜਿਹਾ ਉਦੋਂ ਵੀ ਐਕਸਟ੍ਰੀਮ ਲੈਵਲ ਤੇ ਚਲਾ ਗਿਆ। ਪਰ ਇਸ ਗੱਲ ਦੇ ਉੱਤੇ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ। ਇਹ ਕੱਲੀ ਇਹਦੀ ਨਹੀਂ ਸਮੱਸਿਆ, ਬਹੁਤ ਸਾਰੇ ਲੋਕਾਂ ਦੀ ਹੈਗੀ ਆ ਤੇ ਇਦੋਂ ਪਹਿਲਾਂ ਕਿ ਹੋਰ ਕੁਝ ਹੋਵੇ ਜ਼ਰੂਰ ਇਦਾਂ ਇਸ ਮਾਮਲੇ ਦੇ ਉੱਤੇ ਜਿਹੜਾ ਸੋਚਣਾ ਚਾਹੀਦਾ। ਸੋ ਸੋਚਣਾ ਵੀ ਚਾਹੀਦਾ ਤੇ ਇਸ ਮਾਮਲੇ ਤੋਂ ਸਬਕ ਵੀ ਜ਼ਰੂਰ ਲੈਣਾ ਚਾਹੀਦਾ ਕਿ ਤਾਂ ਜੋ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਨਾ ਆਉਣ। ਸੋ ਦਲਜੀਤ ਜੀ ਅਗਲੀ ਗੱਲ ਕਰਦੇ ਆ ਜੀ ਕਿ ਰਾਜ ਸਭਾ ਇਸ ਵਾਰ ਕਾਫੀ ਬਿਜ਼ੀ ਗਈ ਆ, ਜਿਹਦੇ ਵਿੱਚ ਕਾਫੀ ਕੰਮ ਵੀ ਹੋਇਆ ਇਸ ਵਾਰ, ਜੋ ਕਿ ਇੱਕ ਬਹੁਤ ਹੀ ਚੰਗਾ ਰੁਝਾਨ ਆ। ਤੇ ਜਿੱਥੇ ਆਪਾਂ ਗੱਲ ਕਰੀਏ ਜੀ ਪੰਜਾਬ ਸਰਕਾਰ ਦੇ 5 ਦਿਨਾਂ ਮੌਨਸੂਨ ਸੈਸ਼ਨ ਦਾ, ਉਹਦੇ ਵਿੱਚੋਂ ਕੁਝ ਵੀ ਬਹੁਤਾ ਕੱਢਣ ਪਾਉਣ ਨੂੰ ਨਹੀਂ ਮਿਲਿਆ। ਸੋ ਕੀ ਕਹਿਣਾ ਚਾਹੋ? ਰਾਜ ਸਭਾ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਤੇ ਕਾਫੀ ਜਿਹੜੇ ਬਿੱਲ ਆ ਪਾਸ ਹੋਏ ਆ ਜੀ। ਇਹ ਦੇਖੋ ਆਪਾਂ ਇਹ ਵਿਧਾਨ ਸਭਾਵਾਂ, ਰਾਜ ਸਭਾਵਾਂ, ਲੋਕ ਸਭਾਵਾਂ ਇਹ ਇਕੱਠੀਆਂ ਕਿਉਂ ਚੱਲਦੀਆਂ ਕਿ ਬਿੱਲ ਬਣਾਏ ਜਾਣ, ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਵਧਾਈਆਂ ਜਾਣ। ਜਿਹੜੇ ਪੁਰਾਣੇ ਬਿੱਲ ਬਣੇ ਹੋਏ ਆ ਉਹ ਹੁਣ ਨਹੀਂ ਕੰਮ ਦੇ ਰਹੇ ਜਾਂ ਲੋਕਾਂ ਨੂੰ ਪੂਰੀ ਸਹੂਲਤ ਨਹੀਂ ਦੇ ਰਹੇ, ਉਹਦੀ ਜਗ੍ਹਾ ਦੇ ਉੱਤੇ ਨਵੇਂ ਬਿੱਲ ਚਾਹੀਦੇ ਆ। ਉਹਦੇ ਉੱਤੇ ਜਿਹੜਾ ਕੰਮ ਆ ਉਹ ਹੋਣਾ ਚਾਹੀਦਾ, ਨਵੇਂ ਬਿੱਲ ਜਿਹੜੇ ਬਣਨੇ ਚਾਹੀਦੇ ਆ। ਰਾਜ ਸਭਾ ਦੇ ਵਿੱਚ ਬਹੁਤ ਕੰਮ ਵਧੀਆ ਹੋ ਰਿਹਾ ਹੁਣ, ਪਰ ਸਾਡੇ ਪੰਜਾਬ ਦੀ ਤਰਾਸਦੀ ਇਹ ਆ ਵੀ ਵਿਰੋਧੀ ਧਿਰ ਜਿਹੜੀ ਆ ਇਹ ਵੀ ਖਿੰਡਰੀ ਪਈ ਆ। ਆਮ ਆਦਮੀ ਪਾਰਟੀ ਉਹ ਆਪਸ ਵਿੱਚ ਹੀ ਗਵਾਚੇ ਪਏ ਆ। ਅਕਾਲੀ ਦਲ ਦੇ ਕੁਛ ਜਿਹੜੇ ਜਿੱਤ ਗਏ ਆ ਉਹ ਚਲੇ ਗਏ ਆ ਦਿੱਲੀ ਵਾਲੇ ਪਾਸੇ ਤੇ ਪਰ ਫੇਰ ਵੀ ਥੋੜਾ ਬਹੁਤਾ ਕੰਮ ਕਰ ਰਹੇ, ਪਰ ਏਜੰਡਾ ਕੋਈ ਨਹੀਂ ਜੀ। ਬਿਲਕੁਲ ਸਰਕਾਰ ਦੇ ਕੋਲ ਵੀ ਦੱਸਣ ਲਈ ਕੁਛ ਹੈ ਨਹੀਂ, ਸਰਕਾਰ ਵੀ ਡਰਦੀ ਆ, ਸਰਕਾਰ ਵੀ ਘਿਰੀ ਹੋਈ ਆ, ਉਹਨਾਂ ਦਾ ਵੀ ਆਪਸ ਵਿੱਚ ਕਾਟੋ ਕਲੇਸ਼ ਚੱਲ ਰਿਹਾ। ਜਿਹੜੇ ਉਹਨਾਂ ਦੇ ਵਿਧਾਇਕ ਆ ਉਹ ਵੀ ਇੰਨੇ ਖੁਸ਼ ਨਹੀਂ ਹੈਗੇ। ਫਿਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਬਹੁਤ ਛੋਟੇ ਸੈਸ਼ਨ ਰੱਖਦੇ ਆ ਜੀ। ਹੁਣ ਅਕਾਲੀ ਦਲ ਕਹਿ ਦਿੰਦਾ ਵੀ ਇਹ ਜੀ ਇਹਨਾਂ ਨੇ ਸਪੀਕਰ ਕੋਲ ਵੀ ਪਹੁੰਚ ਕੀਤੀ ਆ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ 10 ਸਾਲਾਂ 'ਚ ਕੀ ਕੀਤਾ। ਬਿਲਕੁਲ ਇਹੀ ਕਰਦੇ ਰਹੇ। ਹਾਂ, ਇਹਨਾਂ ਨੇ ਵੀ ਇੱਦਾਂ ਕੀਤੀ। ਜਿਹਦਾ ਸੂਤ ਲੱਗਦਾ ਅੱਜ ਅਕਾਲੀ ਆ ਜਾਣ ਇਹਨੇ ਵੀ ਇਹੀ ਕਰਨਾ, ਕਿਉਂਕਿ ਇਹ ਭੱਜਦੇ ਆ ਜੀ। ਇਹ ਭੱਜਦੇ ਆ ਤੇ ਭੱਜ ਕੇ ਜਦੋਂ ਨਹੀਂ ਕੋਈ ਕੰਮ ਹੁੰਦਾ ਫਿਰ ਉਸ ਵੇਲੇ ਜਿਹੜਾ ਆ ਇਹ ਦੂਜੇ ਦੇ ਉੱਤੇ ਜਿਹੜਾ ਆ ਪੋਚਾ ਫੇਰਦੇ ਆ। ਪਰ ਲੋਕਾਂ ਨੂੰ ਹੁਣ ਅਵੇਅਰ ਹੋਣਾ ਪੈਣਾ, ਕੰਪੈਰੀਜ਼ਨ ਕਰਨਾ ਪੈਣਾ ਕਿ ਜੇ ਉੱਥੇ ਇਦਾਂ ਕੰਮ ਹੋ ਰਹੇ ਆ ਤਾਂ ਜਿਹੜੇ ਇਹਨਾਂ ਨੂੰ ਵੀ ਕੰਮ ਜਿਹੜੇ ਆ ਕਰਨੇ ਪੈਣੇ ਆ, ਕਿਉਂਕਿ ਸਾਡੇ ਜਿਹੜੇ ਲੋਕ ਆ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਨਹੀਂ ਦਿਖਾਉਂਦੇ। ਬਿਲਕੁਲ ਖਾਸ ਤੌਰ ਤੇ ਰਾਜ ਸਭਾ ਤੇ ਲੋਕ ਸਭਾ ਦਾ ਜਿਹਦੇ ਵਿੱਚ ਜੋ ਬਿੱਲ ਪਾਸ ਹੁੰਦੇ ਆ ਲੋਕੀ ਉਹਦੇ ਵਿੱਚ ਇੰਟਰਸਟ ਦਿਖਾਉਂਦੇ ਆ। ਖਾਸ ਤੌਰ ਤੇ ਮੀਡੀਆ ਬਹੁਤ ਜ਼ਿਆਦਾ ਪ੍ਰੇਜ਼, ਕਿਉਂਕਿ ਜਿਹੜਾ ਨੈਸ਼ਨਲ ਲੈਵਲ ਦਾ ਮੀਡੀਆ ਉਹ ਹਰ ਗੱਲ ਨੂੰ ਬੜਾ ਚੱਕ ਰਿਹਾ, ਉਹਦੇ ਕਰਕੇ ਜਿਹੜਾ ਉਹਨਾਂ ਦੇ ਉੱਤੇ ਵੀ ਪ੍ਰੈਸ਼ਰ ਆ ਤੇ ਪਰ ਇੱਥੇ ਪੰਜਾਬ ਦਾ ਜਿਹੜਾ ਮੀਡੀਆ ਆ ਉਹਦੇ ਉੱਤੇ ਕੋਈ ਏਡਾ ਮੈਂ ਦੇਖਿਆ ਕਿ ਏਡਾ ਸਖਤ ਨਹੀਂ ਹੈਗਾ ਜੀ। ਤੇ ਇਹਦੇ ਕਰਕੇ ਸ਼ਾਇਦ ਅਜੇ ਥੋੜਾ ਜਿਹਾ ਕੰਮ ਹੋਰ ਹੋਣ ਵਾਲਾ ਹੈਗਾ ਜੀ। ਸੋ ਦਲਜੀਤ ਜੀ ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ ਕਿ ਅਮਰੀਕਾ ਤੇ ਰਸ਼ੀਆ ਇਹਨਾਂ ਦੇ ਵਿੱਚ ਆਪਸ 'ਚ ਇੱਕ ਸਮਝੌਤਾ ਹੋਇਆ ਸੀ ਜੀ ਮਿਜ਼ਾਈਲਾਂ ਨਾ ਬਣਾਉਣ ਦਾ, ਜੋ ਕਿ ਹੁਣ ਰੱਦ ਹੋ ਚੁੱਕਾ ਹੈ ਜੀ। ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ? ਇਹ 1987 ਦੇ ਵਿੱਚ ਹੋਇਆ ਸੀ ਸਮਝੌਤਾ ਜੀ। ਰੀਗਨ ਸਾਹਿਬ ਉਦੋਂ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਸੀਗੇ ਤੇ ਮਿਖਾਇਲ ਸਾਹਿਬ ਸੀਗੇ ਇਹਨਾਂ ਦੇ ਰਸ਼ੀਆ ਦੇ, ਸੋਵੀਅਤ ਯੂਨੀਅਨ ਉਦੋਂ ਹੁੰਦਾ ਸੀ ਜੀ। ਇਹਨਾਂ ਦੇ ਵਿਚਕਾਰ ਸਮਝੌਤਾ ਹੋਇਆ ਸੀ ਕਿ ਜਿਹੜੀਆਂ 500 ਤੋਂ ਲੈ ਕੇ 5,500 ਕਿਲੋਮੀਟਰ ਰੇਂਜ ਦੀਆਂ ਜਿਹੜੀਆਂ ਨਿਊਕਲੀਅਰ ਵੈਪਨ ਜਾਂ ਮਿਜ਼ਾਈਲਸ ਹੈਗੀਆਂ ਜੀ ਉਹ ਨਹੀਂ ਆਪਾਂ ਬਣਾਉਣੀਆਂ ਜੀ। ਇਹ ਇੱਕ ਤਰ੍ਹਾਂ ਦੇ ਨਾਲ ਟ੍ਰੀਟੀ ਜਿਹੜੀ ਇਹਨਾਂ ਨੇ ਕਰ ਦਿੱਤੀ ਸੀ, ਇੰਟਰਮੀਡੀਏਟ ਨਿਊਕਲੀਅਰ ਰੇਂਜ ਟ੍ਰੀਟੀ ਜਿਹੜੀ ਇਹਨੂੰ ਕਹਿੰਦੇ ਜੀ।
ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਮਿਜ਼ਾਈਲ ਨਾ ਤੁਸੀਂ ਬਣਾਇਓ ਜੀ ਤੇ ਨਾ ਅਸੀਂ ਬਣਾਵਾਂਗੇ ਜੀ। ਹੁਣ 2011 ਦੇ ਵਿੱਚ ਬਰਾਕ ਓਬਾਮਾ ਨੇ ਇਹ ਬਿਆਨ ਦਿੱਤਾ ਸੀ ਵੀ ਰਸ਼ੀਆ ਜਿਹੜਾ ਆ ਅਜੇ ਵੀ ਉਹ ਜਿਹੜੀਆਂ ਬਣਾ ਰਿਹਾ ਬਿਲਕੁਲ। ਤੇ ਕਿਉਂਕਿ ਪਹਿਲਾਂ ਬਹੁਤ ਸਾਰੀਆਂ ਇਹਨਾਂ ਨੇ ਨਸ਼ਟ ਕਰ ਦਿੱਤੀਆਂ ਸੀ ਜੀ 1991 ਦੇ ਵਿੱਚ ਬਹੁਤ ਸਾਰੀਆਂ ਇਹਨਾਂ ਨੇ ਆਪਣੀਆਂ ਮਿਜ਼ਾਈਲਸ ਜਿਹੜੀਆਂ ਨਸ਼ਟ ਕਰਤੀਆਂ ਸੀ ਜੀ। ਪਰ ਹੁਣ ਇੱਕ ਚਾਈਨਾ ਨੇ 9M729 ਜਿਹੜੀ ਇੱਕ ਮਿਜ਼ਾਈਲ ਬਣਾਈ ਆ ਜੀ, ਉਹਦੇ ਨਾਲ ਕਲੇਸ਼ ਵੱਧ ਗਿਆ। ਹੁਣ ਉਹ ਪੋਂਪੀਓ ਸਾਹਿਬ ਜਿਹੜੇ ਕਿ ਵਿਦੇਸ਼ ਮੰਤਰੀ ਉਹਨਾਂ ਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜਾ ਇਹ ਰਸ਼ੀਆ ਨੇ ਜਿਹੜਾ ਸਮਝੌਤਾ ਆ ਉਹ ਤੋੜ ਦਿੱਤਾ ਆ ਵੀ ਅਸੀਂ ਵੀ ਜਿਹੜਾ ਆ ਬਣਾਉਣਾ ਆ ਜੀ। ਹੁਣ ਇਹ ਇੱਕ ਫੇਰ ਭੇੜ ਚਾਲ ਜਿਹੜੀ ਆ ਚੱਲ ਪਈ ਆ, ਇੱਕ ਦੂਜੇ ਦੇ ਵਿੱਚ ਰੇਸ ਜਿਹੜੀ ਆ ਸ਼ੁਰੂ ਹੋ ਗਈ ਆ ਇਹ ਟ੍ਰੀਟੀ ਟੁੱਟਣ ਦੇ ਨਾਲ ਜੀ। ਕਿਉਂਕਿ ਪਹਿਲਾਂ ਵੀ ਦੇਖੋ ਕਿ ਤੁਸੀਂ ਬਈ ਇੱਧਰ ਈਰਾਨ ਦੇ ਨਾਲ ਅਮਰੀਕਾ ਦੇ ਕਿਹੋ ਜਿਹਾ ਸੰਬੰਧ ਚੱਲ ਰਹੇ ਆ ਜੀ, ਤੇ ਸੀਰੀਆ ਕਤਰ ਵਗੈਰਾ ਦੇ ਵਿੱਚ ਕਿੱਦਾਂ ਦੇ ਹਾਲਾਤ ਜਿਹੜੇ ਆ ਹੋ ਚੁੱਕੇ ਆ, ਅਫਗਾਨਿਸਤਾਨ ਅਜੇ ਤੱਕ ਸੋਲਵ ਨਹੀਂ ਹੋਇਆ, ਇਰਾਕ ਨਹੀਂ ਸੋਲਵ ਹੋਇਆ ਜੀ। ਹੁਣ ਰਸ਼ੀਆ ਜਿਹੜਾ ਆ ਉਹ ਵੀ ਇਸ ਫੀਲਡ ਦੇ ਵਿੱਚ ਆ ਚੁੱਕਾ, ਅਮਰੀਕਾ ਵੀ ਕਾਫੀ ਹਥਿਆਰਾਂ ਦੇ ਵਿੱਚ ਚੱਲ ਰਿਹਾ ਇਹਨਾਂ ਦਾ ਆਪਸੀ। ਇਸ ਕਰਕੇ ਜਿਹੜੇ ਆਉਣ ਵਾਲੇ ਦਿਨ ਆ ਇਹਨਾਂ ਦੇ ਉੱਤੇ ਬੜਾ ਇੱਕ ਖਤਰਨਾਕ ਪ੍ਰਭਾਵ ਜਿਹੜਾ ਪੈਣਾ ਜੀ। ਹਥਿਆਰਾਂ ਦੀ ਇੱਕ ਹੋੜ ਜਿਹੜੀ ਆ ਫੇਰ ਦੁਬਾਰਾ ਤੋਂ ਜਿਹੜੀ ਸ਼ੁਰੂ ਹੋਣ ਦੇ ਜਿਹੜਾ ਖਤਰਾ ਆ ਉਹ ਪੈਦਾ ਹੋ ਗਿਆ ਇਸ ਟ੍ਰੀਟੀ ਦੇ ਸ਼ੁਰੂ ਹੋਣ ਦੇ ਨਾਲ। ਆਸ ਕਰਦੇ ਆ ਕਿ ਇਹਦਾ ਜਿਹੜਾ ਹੱਲ ਆ ਕੋਈ ਨਾ ਕੋਈ ਜ਼ਰੂਰ ਕੱਢਿਆ ਜਾਊਗਾ, ਕਿਉਂਕਿ ਜਿੰਨੇ ਜ਼ਿਆਦਾ ਖਤਰਨਾਕ ਹਥਿਆਰ ਬਣਨਗੇ ਉਨਾ ਹੀ ਜ਼ਿਆਦਾ ਜਿਹੜਾ ਆ ਲੋਕਾਂ ਦੇ ਵਿੱਚ ਭੈ ਦਾ ਮਾਹੌਲ ਜਿਹੜਾ ਬਣਨਾ ਜੀ। ਸੋ ਦਲਜੀਤ ਜੀ, ਹੁਣ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਕਿ ਭਾਜਪਾ ਦੇ ਜਿਹੜੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਜਿਨ੍ਹਾਂ ਦਾ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਜੀ, ਉਹ ਇੱਕ ਬਹੁਤ ਹੀ ਚੰਗੇ ਲੀਡਰ ਮੰਨੇ ਜਾਂਦੇ ਸੀ। ਸੋ ਇੰਡੋਜ਼ ਟੀਵੀ ਆਸਟ੍ਰੇਲੀਆ ਵੀ ਉਹਨਾਂ ਦੇ ਚੰਗੇ ਕੰਮਾਂ ਨੂੰ ਯਾਦ ਕਰਦਾ ਹੋਇਆ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਦਾ। ਸੋ ਕੀ ਕਹਿਣਾ ਚਾਹੋਗੇ ਤੁਸੀਂ ਜੀ? ਸੁਸ਼ਮਾ ਸਵਰਾਜ ਚਲੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੀ, ਤੇ ਸ਼ਰਧਾ ਦੇ ਫੁੱਲ ਭੇਂਟ ਆ ਉਹਨਾਂ ਨੂੰ। ਬਿਲਕੁਲ। ਖਾਸ ਤੌਰ ਤੇ ਜਦੋਂ ਲੀਡਰ ਜਿਹੜੇ ਹੁੰਦੇ ਆ, ਦੇਖੋ ਵਿਵਾਦਾਂ ਦੇ ਵਿੱਚ ਲੀਡਰ ਹੁੰਦੇ ਹੀ ਆ ਪੋਲੀਟੀਕਲੀ, ਜਦੋਂ ਸਾਡੇ ਵਿਊ ਪੁਆਇੰਟ ਹੁੰਦੇ ਆ, ਕਿਉਂਕਿ ਆਰਐਸਐਸ ਨਾਲ ਜੁੜੇ ਰਹੇ ਆ ਜੀ, ਵੈਸੇ ਵਕੀਲ ਸੀਗੇ, ਇੰਟੈਲੀਜੈਂਟ ਸੀ, ਬਿਲਕੁਲ ਦਿੱਲੀ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਆ ਜੀ। ਪਰ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦਾ ਸ਼ਲਾਘਾਯੋਗ ਕਦਮ ਜੀ ਖਾਸ ਤੌਰ ਤੇ ਪੰਜਾਬੀਆਂ ਦੇ ਵਾਸਤੇ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੇ ਅੱਜ ਬਹੁਤ ਮਿਸ ਕੀਤਾ ਜੀ। ਕਿਉਂਕਿ ਜਦੋਂ ਇਹ ਵਿਦੇਸ਼ ਮੰਤਰੀ ਸੀਗੇ ਪਿਛਲੀ ਮੋਦੀ ਸਰਕਾਰ ਦੇ ਵੇਲੇ, ਐਤਕੀ ਤਾਂ ਇਹਨਾਂ ਨੇ ਚੋਣ ਨਹੀਂ ਸੀ ਲੜੀ ਜੀ, ਤੇ ਉਸ ਵੇਲੇ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਜੀ। ਈਵਨ ਕਿ ਇਹਨਾਂ ਨੂੰ ਕੋਈ ਮੇਲ ਕਰ ਦਿੰਦਾ ਸੀ ਜਾਂ ਕੋਈ ਮੈਸੇਜ ਕਰ ਦਿੰਦਾ ਸੀ ਜਾਂ ਟਵਿੱਟਰ ਦੇ ਉੱਤੇ ਮੈਸੇਜ ਕੋਈ ਕਰ ਦਿੰਦਾ ਸੀ, ਟਵੀਟ ਕਰਦਾ ਸੀ ਤੇ ਬਈ ਮੈਂ ਫਲਾਨੇ ਜਗ੍ਹਾ ਦੇ ਉੱਤੇ ਫਸਿਆ, ਮੈਂ ਫਲਾਨੇ ਦੇਸ਼ ਦੇ ਵਿੱਚ ਆ ਜੀ, ਸਪੈਸ਼ਲ ਇੰਟਰਸਟ ਲੈਂਦੇ ਸੀ ਜੀ। ਸਪੈਸ਼ਲ ਇੰਟਰਸਟ ਲੈ ਕੇ ਉਹਨਾਂ ਲੋਕਾਂ ਨੂੰ ਬਚਾਇਆ, ਤੇ ਜ਼ਿਆਦਾਤਰ ਪੰਜਾਬੀ ਸੀ, ਬਿਲਕੁਲ ਉਹਨਾਂ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ। ਫਿਰ ਬਾਹਰ ਜਿਹੜੇ ਲੋਕ ਆ ਉਹਨਾਂ ਦੀਆਂ ਮੌਤਾਂ ਹੋ ਜਾਂਦੀਆਂ ਸੀ, ਉਹਨਾਂ ਦਾ ਕੋਈ ਬਾਲੀ ਵਾਰਸ ਬਾਹਰ ਹੁੰਦਾ ਨਹੀਂ ਸੀ, ਉਹਨਾਂ ਦਾ ਪੈਸੇ ਦਾ, ਉਹਨਾਂ ਦੀ ਬੋਡੀ ਇੰਡੀਆ ਲਿਆਉਣ ਦਾ ਪ੍ਰਬੰਧ ਕਰਨਾ ਬਹੁਤ ਜ਼ਿਆਦਾ ਕੰਮ ਸੀ ਸ਼ਲਾਘਾਯੋਗ, ਜਿਨ੍ਹਾਂ ਕਰਕੇ ਇਹਨਾਂ ਨੂੰ ਜਾਣਿਆ ਜਾਣਾ ਇੱਕ ਵਧੀਆ ਵਿਦੇਸ਼ ਮੰਤਰੀ ਦੇ ਤੌਰ ਦੇ ਉੱਤੇ। ਤੇ ਖਾਸ ਤੌਰ ਤੇ ਪੰਜਾਬੀ ਜਿਹੜੇ ਆ ਉਹ ਜ਼ਰੂਰ ਮਿਸ ਕਰ ਰਹੇ ਆ, ਤੇ ਭਾਵੇਂ ਉਹ ਉਹਨਾਂ ਦੀ ਜਿਹੜੀ ਪਾਰਟੀ ਆ ਉਹਨਾਂ ਦੇ ਨਾਲ ਪੰਜਾਬੀਆਂ ਦਾ ਬਹੁਤਾ ਜ਼ਿਆਦਾ ਬਣਦੀ ਨਹੀਂ, ਪਰ ਫਿਰ ਵੀ ਜਿਹੜੇ ਇਹਨਾਂ ਨੇ ਕੰਮ ਕੀਤੇ ਉਹਨਾਂ ਕਰਕੇ ਜਿਹੜਾ ਆ ਯਾਦ ਜਿਹੜਾ ਆ ਉਹਨਾਂ ਨੂੰ ਕਰਨਗੇ। ਤੇ ਅਸੀਂ ਉਹਨਾਂ ਦੀ ਜਿਹੜੀ ਆਤਮਿਕ ਸ਼ਾਂਤੀ ਆ ਉਹਨਾਂ ਦੇ ਲਈ ਵੀ ਦੁਆ ਕਰਦੇ ਹਾਂ। ਬਿਲਕੁਲ। ਸੋ ਦਲਜੀਤ ਜੀ, ਇਹਨਾਂ ਸਭ ਗੱਲਾਂ ਨਾਲ ਹੁਣ ਵੇਲਾ ਹੋ ਚੁੱਕਾ ਜੀ ਆਪਣੇ ਜਾਣ ਦਾ। ਸੋ ਬਹੁਤ ਬਹੁਤ ਧੰਨਵਾਦ, ਤੇ ਹੁਣ ਮਿਲਦੇ ਹਾਂ ਜੀ ਅਗਲੇ ਹਫਤੇ। ਸੋ ਦੋਸਤੋ, ਜਾਂਦੇ ਜਾਂਦੇ ਇੱਕ ਸੂਚਨਾ ਜੀ ਕਿ ਤੁਸੀਂ ਰੀਅਲ ਟੀਵੀ, ਜੈਂਗਾ ਟੀਵੀ, IP TV ਗਲੈਕਸੀ ਅਤੇ ਸ਼ਾਵਾ ਗੋਲਡ ਇਹਨਾਂ ਸਭ ਤੇ ਇੰਡੋਜ਼ ਟੀਵੀ ਆਸਟ੍ਰੇਲੀਆ ਦਾ ਆਨੰਦ ਮਾਣ ਸਕਦੇ ਹੋ, ਤੇ ਨਾਲ ਦੀ ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਹੁਣ ਦਿਓ ਜੀ ਇਜਾਜ਼ਤ, ਤੇ ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪਿਆਰ ਭਰੀ ਸਤਿ ਸ਼੍ਰੀ ਅਕਾਲ।